ਇਦਾਂ ਦੇ ਬੰਦੇ ਦਾ ਨਾ ਬਾਈਆਂ ਤਾਰਫ ਕਰਾਉਣੀਆਂ ਨਹੀਂ, ਆਹ ਆਏ ਜਿਹਨੇ ਸਰਗੋਦੇ 9 ਸਾੜੀ ਆ। ਇੱਕ ਮੈਂ ਜੰਜ ਵੇਖੀ ਉਸਤਾਦ ਜੀ, ਬੰਦੇ ਨੇ ਪੈਸੇ ਲੁਟਾਏ ਨੇ। ਕੌਣ? ਹਾਂਜੀ, ਇਹ ਮੈਡੀਕਲ ਸਟੋਰ ਤੇ ਸੀਗਾ ਭਾਜੀ। ਇਹ ਗੰਜਾ ਨਹੀਂ, ਇਹ ਤਾਂ ਉਹ ਪੁੱਠਾ ਫਿੱਟ ਹੋਇਆ। ਹੁਣ ਤਾਂ ਸਿੱਧੇ ਉੱਠਦੇ ਐ, ਤੁਸੀਂ ਨਾਲ ਬੈਠੇ ਰੋਟੀ ਖਾਣੇ, ਤੁਸੀਂ ਬੁਰਕੀ ਮੂੰਹ ਚ ਪਾਈ, ਤੁਹਾਡੇ ਨਾਲ ਇੱਕ ਬੰਦਾ ਉੱਠ ਕੇ ਖੜਾ ਠਾ ਠਾ। अस्सलाम वालेकुम जी नाज़रीन, टी टाइम में खुश आमदीद। यार किनवा एपिसोड हो गया टी टाइम देखो पता है 900 ਦੇ ਕੋਲ 900 ਤੋਂ ਉੱਪਰ ਹੀ ਜਾ ਰਿਹਾ ਕੰਮ। 900 प्लस 965 33 46 कितने हो गए? 920। ਹਾਂ ਉਸਤਾਦ ਜੀ ਮਾਸ਼ਾਅੱਲਾ 1000 ਨਾਲ ਰਵਾਂ ਦਵਾਂ ਵਾਸਤੇ। अच्छा जी, 1000 ਤੇ 27 1000 वाट टी टाइम 1000 ਤੇ ਕਿਆ 10 ਬਾਤ ਹੈ। ਕਹਿੰਦਾ रोज का एक ਰੋਜ਼ ਦਾ ਇੱਕ ਕਿਆ ਸਾਜੀ ਬਾਤ ਘਾਟੀ ਤੋਂ ਇੰਨਾ ਚੱਲਿਆ ਹੁਣ। ਲੇਕਿਨ ਉਸਤਾਦ ਜੀ ਤੁਹਾਨੂੰ ਮਜ਼ੇਦਾਰੀ ਦੀ ਗੱਲ ਦੱਸਾਂ, ਅਸੀਂ ਨੰਬਰਿੰਗ ਬਾਅਦ ਚੋਂ ਲਾਈਏ, ਪਹਿਲੇ ਵੀ ਕਰਦੇ ਰਹੇ ਹਾਂ। हाँ ਪਹਿਲੇ ਨੰਬਰਿੰਗ ਇੱਥੇ ਆ ਕੇ ਲੱਗਣੀ ਸ਼ੁਰੂ ਹੋਈ। चलो नंबरिंग के हिसाब दे नाल मतलब 1000 ਹੋਣ ਵਾਲਾ, 1000 ਸੈਲੀਬ੍ਰੇਸ਼ਨ ਕਰਾਂਗੇ ਉਸਤਾਦ। ਹਾਂ, ਵੱਡੀ ਪਾਰਟੀ ਬਣਦੀ ਹੈ ਤੁਹਾਡੇ ਵੱਲ। 920 हो गए या 920 में 21 होएगा एड़ा 20 ਵਾਲਾ ਫਿਗਰ ਨਹੀਂ ਠੀਕ ਹੈਗਾ। 20 ਵਾਲਾ 920 figure 900 वो 420 ਹੁੰਦਾ। ਨਹੀਂ ਨਹੀਂ 20 ਜਿੱਥੇ ਵੀ ਆ ਗਿਆ। ਅੱਛਾ ਜੀ ਭਾਜੀ, ਗੱਲ ਇਹ ਹੈ ਕਿ ਇਹ ਨਾ ਮੈਂ ਸੋਚਿਆ ਕੁਛ। ਹਾਂ ਹਾਂ ਮੈਂ ਸੋਚਿਆ ਉਸਤਾਦ ਜੀ ਦੇਖੋ, ਅਸੀਂ ਇੱਥੇ ਮੈਂ ਸ਼ੋਅ ਕਰਦਾ ਨਾ ਟੀ ਟਾਈਮ ਜੁਗਤਾਂ ਦਾ ਸ਼ੋਅ ਕਰਦਾ ਵਾ ਨਾ, ਤੇ ਇੱਕ ਜੁਗਤਾਂ ਦਾ ਸ਼ੋਅ ਹੋ ਗਿਆ, ਇੱਕ ਮਿੱਠੇਪੁਰੀਏ ਦੇਖੋ ਜਿੰਨ ਵਾਲਾ ਹੋ ਗਿਆ, ਇੱਕ ਕੋ ਭੰਡਾਂ ਵਾਲਾ ਹੋ ਗਿਆ, ਇੱਕ ਵੈਸੇ ਟੀ ਟਾਈਮ ਹੋ ਗਿਆ, ਇੱਕ ਕੋਈ ਜਿੱਦਾਂ ਹੋ ਗਿਆ। ਫਿਰ ਵਿੱਚ ਅਸੀਂ ਨਾ ਹਰ ਸ਼ੋਅ ਦੇ ਉੱਤੇ ਇੱਕ ਥੰਬਨੇਲ ਤੇ ਕੈਟਾਗਰੀ ਲਿਖ ਦਿਆ ਕਰਾਂ। ਲਾਈਕ ਇੱਕ ਸ਼ੋਅ ਅਸੀਂ ਗਾਣੇ ਵਾਲਾ ਕਰਦੇ ਆ, ਉਹ ਬਹੁਤ ਸਾਰੇ ਬੰਦੇ ਨਹੀਂ, ਲੋਕ ਕਈ ਜੁਗਤਾਂ ਪਸੰਦ ਕਰਦੇ ਨੇ, ਗਾਣੇ ਨਹੀਂ ਕਰਦੇ, ਉਹਦੇ ਉੱਤੇ ਸਪੈਸ਼ਲ ਲਿਖਿਆ ਹੋਏਗਾ ਜੀ कि ये गानों वाला है। ਗਾਣੇ ਹੀ ਗਾਣੇ, ਇੱਕ ਸੈਕਿੰਡ। नहीं टी टाइम विद सॉन्ग्स, ਗੀਤ ਹੀ ਗੀਤ, ਉਹਦੇ ਚ ਮਿਊਜ਼ੀਕਲ ਟੀ ਟਾਈਮ। म्यूजिकल टी टाइम, ठीक है ना, इतना करके ਗਾਣਾ ਹੀ ਗਾਣਾ ਤੁਸੀਂ ਗਾ ਕੇ ਸੁਣਾਓ ਉਸਤਾਦ। म्यूजिकल टी टाइम ठीक हो गया जी। ਉਹਦੇ ਚ ਇਹ ਹੋਏਗਾ ਕਿ ਉੱਤੇ ਲਿਖਿਆ ਹੋਏਗਾ ਕਿ ਸਾਡਾ ਜੋ ਮਾਹੌਲ ਪੋਸ ਆ ਐਵੇਂ ਪਲੇ ਕਰਕੇ ਬਾਅਦ ਚ ਨਹੀਂ ਕਹਿਣਾ। ਇੱਕ ਟੀ ਟਾਈਮ ਇੱਕ ਮੈਂ ਕੋਈ ਹੋਰ ਕਰਦਾ ਐਸਾ ਕੋਈ ਜਿਹੜਾ ਯਾਨੀ ਕਿ ਵਲੋਗ ਆ ਬਾਹਰ ਕੋਈ, ਹਾਂਜੀ ਠੀਕ ਹੈ ਨਾ, ਉਹਦੇ ਉੱਤੇ ਵੀ ਕੈਟਾਗਰੀ ਲਿਖੀ ਹੋਏਗੀ। ਇੱਕ ਮੈਂ ਕਰਦਾ ਵਾਂ ਗਜ਼ਲ ਵਾਲਾ ਕਿ ਅੱਛਾ ਤੂੰ ਦੇਖੀ ਅੱਧੇ ਸਕਿੰਟ ਦਾ ਵੀ ਪੌਜ਼ ਆਏਗਾ ਨਾ, ਤੇਰੀ ਵਿੱਚ ਆਵਾਜ਼ ਆਏਗੀ, ਚਾਹੇ ਹੁਣ ਤੂੰ ਗੌਰ ਕਰਨਾ। ਹਾਂਜੀ ਤੇ ਨਾ ਉਹ ਨਾ ਇੱਕ ਅਸੀਂ ਕਰਨਾ ਐਸਾ ਕਿ ਨਾ, ਲਾਈਕ ਮੈਂ ਜਿੱਦਾਂ ਕਿਹਾ ਸੀ ਕਿ ਯਾਰ ਮੈਂ ਪੰਜਾਬੀ ਦੇ ਵਿੱਚ ਨਾ ਚੀਜ਼ਾਂ ਦਾ ਦੱਸਿਆ ਕਰਾਂ, ਲੋਕਾਂ ਨੂੰ ਐਪਸ ਦਾ ਦੱਸਿਆ ਕਰਾਂ, ਕਿਹੜੀ ਕਿਹੜੀ ਚੀਜ਼ ਆ, ਕੋਈ ਫੰਕਸ਼ਨ ਮੋਬਾਈਲ ਦਾ ਆ ਗਿਆ ਉਹਦਾ ਦੱਸਿਆ ਕਰਾਂ, ਟੈਕਨੀਕਲ। ਉਹ ਜਿੱਦਾਂ ਬਣਦੇ ਆ ਹਾਂਜੀ ਉਹ ਸਮਝਾਉਂਦੇ ਟਿਊਟੋਰੀਅਲ ਟਾਈਪ। ਟਿਊਟੋਰੀਅਲ ਟੈਪ ਅਨਬਾਕਸਿੰਗ ਨਹੀਂ ਅਨਬਾਕਸਿੰਗ, ਹਾਂ ਅਨਬਾਕਸਿੰਗ ਵੀ ਕਿਤੇ ਮੈਂ ਕੀਤੀ। ਇੱਕ ਮਿਸਾਲ ਆ, ਉਹ ਥੰਬਨੇਲ ਦੇ ਉੱਤੇ ਲਿਖਿਆ ਹੋਏਗਾ। ਪ੍ਰੋਬਲਮ ਇਹ ਹੈ ਕਿ ਉਹਦੇ ਥੰਬਨੇਲ ਦੇ ਉੱਤੇ ਲਿਖਿਆ ਹੋਏਗਾ ਕਿ ਵੀ ਇਹ ਜਿਹੜਾ ਪ੍ਰੋਗਰਾਮ ਹੈ ਨਾ, ਇਹ ਇੱਕ ਐਪ ਵੀਡੀਓ ਐਡੀਟਿੰਗ ਵਾਲੀ ਐਪ ਦੇ ਬਾਰੇ ਚ ਜਾਨੀ ਭਾਈ ਦੱਸਣਗੇ। ਉਹ ਤੁਸੀਂ ਨਹੀਂ ਪਸੰਦ ਨਾ ਦੇਖੋ ਤੁਸੀਂ, ਠੀਕ ਹੈ ਨਾ। ਤੇ ਲਿਆਦਾ ਸਾਡਾ ਜੋ ਮਾਹੌਲ ਸਪੋਸ ਆ ਭਾਈ, ਸਹੀ ਕਿ ਤੁਸੀਂ ਕਹੋ ਜੀ ਇਦਾਂ ਦੇ ਇਦਾਂ ਦੇ ਇਦਾਂ ਦੇ ਇਦਾਂ, ਠੀਕ ਹੈ ਨਾ। ਕਿਉਂਕਿ ਇਸ ਚੈਨਲ ਦਾ ਨਾਮ ਹੈ ਸਜਾਦ ਜਨੀ ਆਫੀਸ਼ੀਅਲ, ਟੀ ਟਾਈਮ ਆਫੀਸ਼ੀਅਲ ਨੀਗਾ। ਇਸ ਤਰੀਕੇ ਟੀ ਟਾਈਮ ਆਫੀਸ਼ੀਅਲ ਹੋਵੇ ਨਾ ਤੇ ਫਿਰ ਤੁਸੀਂ ਟੀ ਟਾਈਮ ਹੀ ਹੋਵੇ। ਇਹ ਇੱਥੇ ਸਾਰਾ ਕੁਝ ਹੀ ਆ। ਹੁਣ ਬਾਰੇ ਲਿਆ ਕਿ ਤੁਸੀਂ ਅੱਛਾ, ਫਿਰ ਮੈਂ ਥੰਬਨੇਲ ਦੀ ਇੱਕ ਕਲਰ ਸਕੀਮ ਰੱਖਾਂਗਾ। ਟੀ ਟਾਈਮ ਦੀ ਦੂਰੋਂ ਪਤਾ ਲੱਗ ਜਾਏਗਾ ਕਿ ਇਹ ਕਲਰ ਸਕੀਮ ਨਾ ਲਾਈਕ ਔਰੰਜ ਤੇ ਬਲੂ ਜਿਹੜੀ ਇਹਦਾ ਥੀਮ ਆ, ਇਹ ਜੀ ਟੀ ਟਾਈਮ ਦਾ ਵਾ। ਜਿਹੜਾ ਮੋਬਾਈਲਾਂ ਨਾਲ ਹੋਏਗਾ ਨਾ, ਉਹਦਾ ਮੈਂ ਸਟਾਈਲ ਲੈਦਾ ਰੱਖਾਂਗਾ। ਤੁਹਾਨੂੰ ਇੱਕ ਦੋ ਵਾਰੀ ਤੋਂ ਬਾਅਦ ਪਤਾ ਲੱਗ ਜਾਏਗਾ ਕਿ ਵੀ ਇਹ ਕੋਈ ਕਿਸੇ ਐਪ ਦਾ ਜਾਂ ਕਿਸੇ ਦਾ ਰਿਵਿਊ ਆ, ਕੋਈ ਚੀਜ਼ ਵਿੱਚ ਸਿੱਖਣ ਵਾਲੀ ਆ। ਉਸ ਹਵਾਲੇ ਨਾਲ ਗਾਣੇ ਵਾਲੇ ਦਾ ਲੈਦਾ ਹੋਏਗਾ ਸਿਸਟਮ, ਕਲਰਫੁਲ ਸਕੀਮ। ਕਲਰਫੁਲ। ਉਹ ਤੁਸੀਂ ਇਹਦਾ ਦੇਖ ਲਿਆ ਕਰੋਗੇ ਵੀ ਬਾਬਾ ਜੀ ਐ ਅਸੀਂ ਦੇਖਣਾ, ਮੈਂ ਅਸੀਂ ਨਹੀਂ ਦੇਖਣਾ। ਆ ਜਾਮ ਨੂੰ ਨਹੀਂ ਦੇਖਣਾ। ਹਾਂ, ਗਿਲਾ ਸ਼ਿਕਵਾ ਕੋਈ ਨਹੀਂ, ਠੀਕ ਹੈ ਨਾ। ਹਾਂ ਓਕੇ ਉਸਤਾਦ ਜੀ। ਉਸਤਾਦ ਜੀ ਤੁਹਾਡੇ ਲਈ ਖੁਸ਼ਖਬਰੀ ਹੈ ਜੀ। ਸੜ ਤੋਂ ਪਿਛਲੋ ਤੀਸਰੀ ਗਲੀ ਜਿਹੜੀ ਉਹ ਬਣਨ ਲੱਗੀ ਹੈ, ਇਫਤਤਾਹ ਉਹਨੇ ਕਿਹਾ ਸਾਰੇ ਮਹੱਲੇ ਦਾ ਮੁਸ਼ਤਰਕਾ ਕਿ ਸਜਾਦ ਜੰਗ ਸਾਹਿਬ ਕੋ ਪਹਿਲੀ ਐਂਟਰ ਖਾਉਣੀ ਹੈ ਜੀ। ਤੇ ਫਿਰ ਦੂਸਰੇ ਪਾਸੇ ਸ਼ੁਰੂ ਕਰ ਦੇਣਾ। ਨਹੀਂ ਤੋ ਅੰਮੀ ਕੋ ਰਹਾ ਅਮੀਨ ਤੋਂ ਜਾਜ ਵੀ ਆ ਗਈ। ਤੇ ਉਹ ਮੈਨੂੰ ਕਹਿ ਰਿਹਾ ਸੀ ਕਿ ਉਹ ਖਰਚਾ ਮਰਚਾ ਗੁਜਰ ਬਾਸ ਹੈ ਜੀ। ਉਹਨੇ ਕਿਹਾ ਜੀ ਖਰਚਾ ਮਰਚਾ ਉਸਤਾਦ ਜੀ ਨੂੰ। ਮੈਂ ਕਿਹਾ ਖਰਚਾ ਕਾਹਦਾ? ਇੱਕ ਸਟਿੰਗ ਭਲਾ ਮੈਂ ਕਿਹਾ ਉਸਤਾਦ ਜੀ ਜਿਹੜਾ। ਹਾਂ ਲੈ ਦੱਸ। ਆਹੋ ਉੱਤੇ ਪਹਿਲੀ ਐਂਟਰ ਹੁਣ ਕਦੋਂ ਰੱਖਣੀ ਮੈਨੂੰ ਦੱਸੋ ਇਜਾਜ਼ਤ ਚ। ਤੂੰ ਮੈਨੂੰ ਲਿਆ ਦੀ ਨਾ, ਤੂੰ ਇੱਟ ਲੈ ਨਾਲ ਜਿੱਥੇ ਰੱਖਣੀ ਹੈ ਨਾ, ਉਹ ਥੋੜੀ ਜਿਹੀ ਉਹ ਵੀ ਚੀਜ਼ ਥੱਲੇ ਡਬਲਾ ਟੈਪ ਬਣਾ ਲਿਆ ਡਬਲਾ ਟੈਪ ਬਣਾ ਲਿਆ। ਮੈਂ ਉੱਥੇ ਇੱਟ ਰੱਖ ਦਿਆਂਗਾ, ਉਹ ਜਾ ਕੇ ਉੱਥੇ ਇੱਟ ਰੱਖ ਦੇ। ਜਾਂ ਫਿਰ ਵੀਡੀਓ ਕਾਲ ਤੇ ਹੋ ਜਾਓ ਸਾਰਾ ਸਿਸਟਮ। ਨਹੀਂ ਵੀਡੀਓ ਕਾਲ ਲੈਣੀ ਸੀਨ ਦਾ। ਜੀ ਜੀ ਬੇਸ਼ੱਕ ਛੋਟੀ ਜਿਹੀ ਜ਼ਾਹਿਰ ਕਰਨੀ। ਹਾਂ ਜੀ ਉਸਤਾਦ ਜੀ, ਮੇਰਾ ਜੰਜ ਲੁੱਟਣ ਨੂੰ ਦਿਲ ਕਰ ਰਿਹਾ, ਬਾਹਰ ਆਈਏ।
ਓਏ ਆਹੋ ਨਾਦਰੀ ਨੇ ਹਾਏ 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 ਤਾਂ ਜੁਗਨੂ ਬਾਦਸ਼ਾਹ ਬਾਹਰ ਜੰਜ ਆਈ ਆ, ਲੇਕਿਨ ਮੈਂ ਤਾਂ ਉਹਦੇ ਵਿੱਚ ਹੀ ਪ੍ਰੋਗਰਾਮ ਸ਼ੁਰੂ ਕੀਤਾ ਸੀ, ਪਰ ਉਹਨਾਂ ਨੂੰ ਵਿਚਾਰੇ ਉਹ ਅੱਗੇ ਨਿਕਲ ਗਏ। ਉਸਤਾਦ ਜੀ ਹੁਣ ਜੰਜਾਂ ਲੁੱਟੀਆਂ ਜਾਂਦੀਆਂ ਨੇ ਇਹ ਤਕਨੀਕ ਨਾਲ। ਨਹੀਂ ਟੈਕਨੀਕ ਨਾਲ ਔਰ ਸੋਸ਼ਲ ਤਰੀਕੇ ਨਾਲ। ਆਨਲਾਈਨ ਹੁਣ ਇਹ ਆ ਕਿ ਆਨਲਾਈਨ ਜੰਜਾਂ ਲੁੱਟੀਆਂ ਜਾਂਦੀਆਂ, Online। ਕੰਮ ਜੰਜਾਂ ਲੁੱਟਣ ਵਾਲਾ ਹੀ ਆ, ਲੇਕਿਨ ਤਰੀਕੇਕਾਰ ਚੇਂਜ ਹੋ ਗਏ। ਲਾੜੇ ਦੀ ਜਗ੍ਹਾ ਕਰੈਕਟਰ ਚੇਂਜ ਹੋ ਗਿਆ, ਉਸਤਾਦ ਜੀ ਹਾਂਜੀ। ਜਗ੍ਹਾ ਚੇਂਜ ਹੋ ਗਈ, ਜਗ੍ਹਾ ਚੇਂਜ ਹੋ ਗਈ, ਮੰਗਾ ਉਸੇ ਤਰੀਕੇ ਨਾਲ ਮੰਗਾ ਉਸੇ ਤਰੀਕੇ ਨਾਲ ਹੈ, ਜੰਜਾਂ ਲੁੱਟਣ ਵਾਲਾ ਹੀ ਆ। ਲੇਕਿਨ ਇਹ ਕੰਮ ਹੁਣ ਮੈਨੂਅਲ ਨਹੀਂ ਰਿਹਾ। ਕਿਹੜਾ वक्त करता है परवरिश बरसों, ਵਾਹ ਵਾਹ। ट्रांजैक्शनें अचानक नहीं होती। ਉਸਤਾਦ ਜੀ ਕਿਆ ਫਿਰ ਵੀ ਕਹਿੰਦੇ? हाँ। ਅੱਛਾ ਉਸਤਾਦ ਜੀ ਵਜ਼ਾਹਤ ਕਰ ਦਿਓ। ਸੌਰੀ ਤੁਸੀਂ ਦੁਬਈ ਗਏ ਸੀ, ਮਾਰ ਤੁਹਾਡੀ ਗੱਲ ਕੱਟੀ। ਰਫੀਕ ਆਈ ਸਾਡੇ ਤੋਂ 7 ਗਲੀਆਂ ਪਿੱਛੇ ਆ, ਉਹਨੇ ਦੁਕਾਨ ਪਈ ਪਕੌੜਿਆਂ ਦੀ, ਕਹਿੰਦਾ ਪਹਿਲਾ ਪਕੌੜਾ ਮੈਂ ਉਸਤਾਦ ਜੀ ਕੋਲ ਕਢਾਉਣਾ ਇਫਤਤਾਹ ਦੇ ਤੌਰ ਤੇ। ਇਹ ਹੁਣ ਤੁਸੀਂ ਦੱਸੋ ਵੀ ਕਦੋਂ ਦਾ ਰੁਪਈਆ ਲੱਖ ਦੇਣਾ ਜੀ ਉਹਨੇ ਆਰਡਰ ਵਾ, ਦੱਸੋ ਪਹਿਲਾ ਪਕੌੜਾ ਕੱਢ ਕੇ ਕੰਮ ਭਾਵੇਂ ਲਾਓ। ਐਦ ਉਸਤਾਦ ਜੀ ਕੰਮ ਫੜਿਆ ਉਹਨੇ ਬੁਕਿੰਗ। ਇਹ ਤੂੰ ਪ੍ਰਮੋਟਰ ਟੈ ਬਣ ਗਿਆ ਤੇਰਾ। ਹਾਂ ਉਸਤਾਦ ਦਿਲ ਕਰੇ ਕੱਲ ਹੋਵੇ ਕਿਉਂਕਿ ਭਾਜੀ ਸਾਡੇ ਮਹੱਲੇ ਜਿਹੜਾ ਬੰਦਾ ਗਟਰ ਕੱਢਦਾ ਨਾ, ਹਾਂਜੀ। ਉਹ ਨਵਾਂ ਲੱਗਾ ਤੇ ਉਹਨੇ ਕਿਹਾ ਜੀ ਮੈਂ ਜਿਹੜਾ ਪਹਿਲਾ ਪੂਰ ਹਨ ਉਹ ਜਾਨੀ ਭਾਈ ਕਢਾਉਣਾ। ਬਾਸ ਉਸਤਾਦ ਜੀ ਬਸ। ਸਾਹਮਣੇ ਹੈ ਬਾ ਉਸਤਾਦ ਜੀ ਮੈਂ ਨਵਾਂ ਬਾਸ ਲਿਆ, ਉਹਦਾ ਇਫਤਤਾਹ ਕਰਨਾ ਤੁਸੀਂ। ਆਹੋ ਸਾਡੇ ਉੱਥੇ ਅਕਬਰ ਚਿਕਨ ਵਾਲਾ, ਉਹਦੀ ਮੁਰਗੀ ਆਂਡੇ ਨਹੀਂ ਦੇ ਰਹੀ, ਉਹਦਾ ਕੀ ਕਰਨਾ? ਅੱਛਾ ਅਕਬਰ ਚਿਕਨ ਵਾਲਾ। ਗੱਲ ਕਰ ਰਹੇ ਸੀ ਤੁਸੀਂ ਬਰਾਤ ਲੁੱਟਣ ਦੀ। ਉਸਤਾਦ ਜੀ ਦਾ ਸਾਡੇ ਇਲਾਕੇ 'ਚ ਬਾਕਾਇਦਾ ਕੋਰਸ ਕਰਵਾਏ ਜਾਂਦੇ ਆ ਜੱਜ ਲੁੱਟਣ ਦੇ ਹੈ ਜੀ। ਹਾਂ ਚੱਲ ਹੈ ਉਧਰ ਨਾ ਉਹਨੂੰ ਆਇਲਸ ਕਹਿੰਦੇ ਆ ਇੰਗਲਿਸ਼ ਦਾ। ਨਹੀਂ ਹੁਣ ਭਾਣ ਹੁਣ ਬੜਾ ਹੁਣ ਯਾਰ ਦੇਖੋ ਮਿੱਠਾ ਜੰਜਾ ਲੁੱਟਣ ਦਾ ਆਇਨਸਟਾਈਨ ਹੀ ਹੋਇਆ ਉਸਤਾਦ ਜੀ। ਭਾਈ ਲੁੱਟੀਆਂ ਵਾ। ਇਹਨਾਂ ਕਸਮੇ ਉਸਤਾਦ ਜੀ, ਉਹ ਜਦੋਂ ਕਬਾਬਾ ਜੀ ਦੇ ਦਫ਼ਤਰ ਸੀ ਨਾ, ਹਾਂ ਇਹਨਾਂ ਨੇ ਨਿਕਾਹ ਪਾ ਕੇ ਇਹਨੇ ਤੇ ਉਹ ਨਾਲ ਫਰੀਦ ਨੇ ਦੋਵਾਂ ਨੇ ਜੰਜ ਲੁੱਟੀ ਸੀ, ਕਸਮ ਵਾਲੀ ਗੱਲ। ਤੇ ਮਿੱਠੇ ਦਾ ਨਿਕਾਹ ਉਸਤਾਦ ਜੀ ਉੱਤਰ ਤੁਸੀਂ ਗਿਆ ਇੱਕ ਵਾਰੀ ਦੱਸਿਆ ਸੀ ਕਿਹੜਾ ਭਾਈ ਸੀ ਜਿਹੜਾ ਕਹਿੰਦੇ ਮੈਂ ਕੱਚੀ ਗਿਰੀ ਵੇਚਣੀ ਹੈ, ਮੈਂ ਭਾਂ ਜਿੱਥੇ ਮਾਰੀ ਚੱਲ ਜਾਵਾਂ। ਕੀ ਸੀ ਸੱਪਾਂ ਵਾਲਾ ਕੀ ਨਾ ਸੀ ਨਹੀਂ ਕੱਚੀ ਕਰੀ ਨਹੀਂ ਗੱਟਾ। ਗੱਟਾ। ਮੈਨੂੰ ਕਸਮ ਫੀਲ ਆਉਂਦੀ ਕਿ ਯਾਰ ਕਿਤੇ ਵਾਪਸ ਜੰਜਾਂ ਬਹੁਤ ਲੁੱਟੀਆਂ। ਉਸਤਾਦ ਜੀ ਸ਼ਲਵਾਤ ਦੇ ਵਿੱਚ ਨਾ ਦਿਲ ਨੇ ਕਮੀਜ਼ ਤੇ ਐਂ ਪਾਉਂਦੇ ਕਿ ਨਾਲ ਉੱਤੇ ਘੁੱਟ ਗਏ ਪੈਸੇ ਇੱਥੇ ਸੁੱਟੀ ਜਾਣੇ ਲੁੱਟ ਕੇ। ਹਾਂ ਔਰ ਤੁਹਾਨੂੰ ਮੈਂ ਸੱਚੀ ਦੱਸਣ ਡਿਆ, ਸਾਡੇ ਮਹੱਲੇ 'ਚ ਆ ਮੁੰਡਾ ਕੋਰਸ ਕਰਾਉਂਦਾ ਵਾ, ਉਹਨੇ ਪੱਖਾ ਇੱਧਰ ਲਾ ਕੇ ਕਾਪੀ ਮਾਰਨੀ ਤੇ ਤੁਹਾਨੂੰ ਦੱਸਣਾ ਵੀ ਕਿੱਦਾਂ ਲੁੱਟ ਰਹੇ ਹੈ ਕਰਕੇ ਸਾਰੇ ਫੜਨੇ। ਸਾਰਾ ਕੋਰਸ ਕਰਾਉਂਦਾ ਇਸ ਚੀਜ਼ ਦਾ। ਇਹ ਵੀ ਡਿਪਲੋਮਾ ਹੋਲਡਰ ਹੈ ਉਸਤਾਦ ਜੀ। ਮੈਂ ਲੱਗਾ ਜੀ ਉਹ ਕੱਦ ਵੀ 6 ਫੁੱਟ 7 ਇੰਚ ਲੰਦਾ ਵਾ। ਉਹਨੇ ਯਾਰ ਤੇ ਮਿੱਠੇ ਸ਼ਜਰ ਬਰਾਤ ਇਹ ਲੈਸਨ ਹੋ ਰਹੀ ਹੈ ਸ਼ਜਰ ਕਿ ਬਰਾਤ ਪ੍ਰੈਕਟਿਸ ਕਰ ਲਓ। ਹਾਂਜੀ। ਵੀ ਪੱਖਾ ਚਲਾ ਕੇ ਤੇ ਕਾਪੀ ਸਿੱਟਣੀ ਹੈ ਤੇ ਉਹ ਫੜ ਕੇ ਲਿਆਓ ਗਨ। ਹਾਂ ਸਰਦੀ 'ਚ ਵੀ ਦੱਸੂਗਾ ਵੀ ਜੈਕਟ, ਹੁਣ ਜੈਕਟਾਂ ਕਈ ਹੁੰਦੀਆਂ, ਜੈਕਟ ਤੁਸੀਂ ਪਾਈ ਬਾਂਹ ਤਾਂ ਨਹੀਂ ਜਾਂਦੀ, ਉਹਨੇ ਤੁਹਾਨੂੰ ਦੱਸਣਾ ਪਹਿਲੇ ਇਹਨੇ ਕਾਪੀ ਮਾਰ ਕੇ ਨਾ ਵੀ ਕਿਹੜੀ ਜੈਕਟ ਪਾ ਕੇ ਤੁਸੀਂ ਬਰਾਤ ਲੁੱਟਣੀ ਹੈ, ਕਿਹੜੀ ਨਹੀਂ ਪਾ ਕੇ ਲੁੱਟਣੀ। ਡਰੈਸ ਉਹਦੀ ਵਰਦੀ ਹੈ। ਦੱਸਣਾ ਉਹਨੇ ਸਾਰਾ ਭਾਈ। ਉਸਤਾਦ ਮੁਹਤਰਮ, ਇੱਕ ਜੰਜ ਤੇ ਮੇਰਾ ਜਾਣ ਦਾ ਇਤਫਾਕ ਹੋਇਆ ਬਰਾਤ ਦੇ ਨਾਲ, 3 ਪੀਸ ਪਾਇਆ ਤੇ ਮੇਰੇ ਨਾਲ ਵੀ ਇੱਕ ਬਹੁਤ ਵੱਡੀ ਸੈਲੀਬ੍ਰਿਟੀ ਸਨ, ਮੈਂ ਨਾਂ ਨਹੀਂ ਲੈਣਾ। ਉਸਤਾਦ ਜੀ ਉੱਥੇ ਸਿਰਫ ਔਰ ਸਿਰਫ ਪੈਸੇ ਲੁਟਾਉਣ ਵਾਲੇ ਸੀ, ਲੁੱਟਣ ਵਾਲਾ ਕੋਈ ਨਹੀਂ ਸੀ ਹੈ। ਹਾਏ 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 ਕਸਮ ਵਾਲੀ ਗੱਲ। ਸਾਨੂੰ ਕਾਲ ਕਰਦਾ ਭਾ। ਟੀਮ ਦਾ ਨੰਬਰ ਕਿਸੇ ਦਾ? ਯਾਰ ਕਿੰਨਾ ਕੁ ਬੇਬਸ, ਉੱਤੋਂ ਮੈਂ 3 ਪੀਸ ਪਾਇਆ ਹੋਇਆ ਮਿੱਠੇ ਤੇ ਬੇਬਸ। ਹਾਏ ਹਾਏ ਤੇ ਇੱਕ ਮੈਂ ਜੰਜ ਵੇਖੀ ਉਸਤਾਦ ਜੀ, ਬੰਦੇ ਨੇ ਪੈਸੇ ਲੁਟਾਏ ਨੇ। ਕੌਣ? ਹਾਂਜੀ ਬੰਦੇ ਨੇ ਅੱਛਾ ਹੈ ਭਾਈ ਪਿਆਰ। ਅੱਛਾ ਹਾਂਜੀ ਬੰਦੇ ਨੇ ਪੈਸੇ ਲੁਟਾਏ। ਇੱਕ ਬੰਦੇ ਨੇ ਨਾ ਸੋਟੀ ਹੋ ਕੇ ਨੈਟ ਲਾਇਆ, ਉਹ ਐਂਜੀ ਝਾੜੂ ਫੇਰ ਕੇ ਸਾਰੇ ਵਿੱਚ ਰਹਿ ਗਏ। ਉਹ ਮੱਛੀ ਫੜਨ ਟੈਪ ਚਾਬੇ ਟੈਪ ਦੇ। ਉਹ ਚੱਲਦੇ ਅੱਛਾ। ਸੈਲੀ ਤੇ ਉਹਦੇ ਹੱਥੋਂ ਹੀ ਖੋਲਵੇ ਜਿਹੜਾ ਲਟਾਉਂਦੇ ਆ ਤੇ ਜ਼ਰੂਰ। ਸਾਰੀ ਜਿਹੜੀ ਅਕੈਡਮੀ ਨੇ ਸ਼ਜਰ ਬਰਾਤ ਅਕੈਡਮੀ, ਉਹਨਾਂ ਨੇ ਅੰਦਰ ਕੰਨਾਂ ਚਾਰ ਕਿਹੜੀ ਸ਼ਜਰ ਬਰਾਤ ਅਕੈਡਮੀ, ਸ਼ਜਰ ਬਰਾਤ। ਉਹਨੇ 4 ਇੰਚੀ ਦੀ ਕੰਧ ਬਣਾਈ ਆ, 9 ਇੰਚੀ ਦੀ, 12 ਇੰਚੀ ਦੀ ਥੜਾ, 4 ਇੰਚੀ ਤੇ ਚੜ ਕੇ ਜੰਗ ਤੁਸੀਂ ਕਿੱਦਾਂ ਲੁੱਟਣੀ ਹੈ, ਕਾਪੀ ਵੱਡੀ ਵਾਜੇ ਤੁਸੀਂ ਕੰਧ ਤੇ ਲੁੱਟਿਆ, ਪੈਰ ਕਿੱਦਾਂ ਰੱਖਣਾ, ਲੰਬੇ ਰੁਖ ਰੱਖਣਾ, ਅੱਛਾ ਯਾਨੀ ਉਹ ਜਿਹੜਾ ਟੱਪ ਕੇ ਵੀ ਟੱਪ ਕੇ ਸਾਰਾ। ਤੇ ਫਿਰ ਜਿਹੜਾ ਹੋਇਆ ਇੱਕ ਨੋਟ ਮੈਂ ਫੜਿਆ, ਅੱਧਾ ਤੁਹਾਡੇ ਹੱਥ ਆ ਗਿਆ, ਅੱਧਾ ਮੇਰੇ ਹੱਥ ਆ ਗਿਆ, ਉਹ ਬੰਦਾ ਕਿੱਦਾਂ ਲੱਭਣਾ ਵਾ ਬਰਾਤ ਚੋਂ। ਉਹਦੀ ਕੀ ਕਰਾਤਾ, ਉਹਦਾ ਮੈਨੇਜ ਕਿੱਦਾਂ ਕਰਨਾ? ਉਹਦਾ ਮੈਚ ਕਿੱਦਾਂ ਕਰਨਾ ਵੀ ਹੁਣ ਵੀਡੀਓ 'ਚ ਮੁਕਾਉਣਾ ਕਿ ਇਹ ਸਾਰਾ ਅੱਛਾ ਅੱਛਾ ਯਾਨੀ ਕਿ ਅੱਧਾ ਉਹਨੇ ਖਿੱਚ ਲਿਆ, ਉਹਨੇ ਖਿੱਚ ਲਿਆ ਤੇ ਬੰਦਾ ਹੁਣ ਉਹ ਬੰਦਾ ਲੱਭਣਾ ਵੀ ਆ ਬੰਦਾ ਲੱਭਣਾ ਵਾ, ਤੇ ਉਹਨੂੰ ਹੁਣ ਦੱਸਣਾ ਵੀ ਯਾਰ ਤੀਆਂ ਦਾ ਨੋਟ ਕਿ ਇਹ ਦੇਣਾ। ਜਿਹੜਾ ਤੇਰੇ ਕੋਲ ਤਾਂ ਨੋਟ ਹੈ ਮੇਰੇ ਕੋਲ ਆ। ਅੱਛਾ ਬੇਟੇ ਇਦਾਂ ਵੀ ਹੁੰਦਾ ਅਕਸਰ 100 ਵਾਲੇ ਨੋਟ ਤੇ ਜਵਾਨ ਜੇ ਬੰਦੇ ਨੇ ਪੈਰ ਰੱਖ ਪੈਰ ਰੱਖ ਲੈਂਦੇ ਆ। ਹਾਂ। ਇਹ ਕੂੜ ਪੁਣਾ ਵਾ, ਕਿਸੇ ਦਾ ਹੱਕ ਨਹੀਂ ਰੱਖਣਾ ਚਾਹੀਦਾ। ਪਰ ਉਹਨੂੰ ਕਿੱਦਾਂ ਚੁੱਕਣਾ ਉਹ ਲੱਤ ਨੂੰ? ਖੁਦ ਘਧਾਰੀ ਹਲਕੀ ਮਿੱਠੇ ਨੇ ਆਪ ਕੋਰਸ ਕੀਤੇ ਉਸਤਾਦ ਜੀ, ਬੜਾ ਜੰਜਾਂ ਇਹਨੇ ਲੁੱਟੀਆਂ ਵਾ। ਜਦੋਂ ਜੰਜਲ ਜਾਂਦਾ ਸੀ ਬਾਕੀ ਲੁਟੇਰੇ ਕਹਿਣ ਲੱਗ ਰੋਕੀ ਆ ਗਿਆ, ਰੋਕੀ ਆ ਗਿਆ, ਰੋਕੀ। ਨਹੀਂ ਓਏ ਰੋਕੀ ਆ ਗਿਆ, ਉਹ ਰੋਕੀ ਆ ਗਿਆ। ਉਸਤਾਦ ਜੀ ਇਹ ਜਦੋਂ ਜੰਜ ਲੁੱਟਣ ਜਾਂਦਾ ਸੀ, ਭਈਆਈ ਕਹਿੰਦੀ ਸੀ ਅੱਜ ਮਿੱਠਾ ਕੰਮ ਤੇ ਗਿਆ। ਵਿਆਹ ਇਸ ਹੋਇਆ ਭਾਜੀ, ਬੜੇ ਇੰਜੋਏ ਕੀਤੇ ਉਸਤਾਦ ਜੀ। ਯਕੀਨ ਮੰਨੋ ਤੁਸੀਂ 5-5 ਹਜ਼ਾਰ ਰੁਪਏ ਉਸ ਦੌਰ ਦਾ ਲੁੱਟਿਆ। ਲੈ ਹਾਂਜੀ ਨਿਆ ਕੀ ਮੈਂ ਸਹੀ ਦੱਸਣ ਡਿਆ? ਹਾਲਾਤ ਮਾੜੇ ਹੋ ਗਏ ਬੇਟੇ ਦੇ, ਹਾਲਾਤ ਮਾੜੇ ਹੋ ਗਏ ਦੀ ਅੰਮੀ ਕਹਿੰਦੀ ਦੁਆ ਕਰੋ ਪੁੱਤਰ ਕੋ ਬਰਾਤ ਆ ਕੇ ਮਿੱਠਾ ਲੁੱਟ। ਹਾਂ ਜੀ ਮੈਂ ਇੱਕ ਬਰਾਤ ਅੱਛਾ ਭਾਈ ਫੈਸਲ ਵਰਗੇ ਬੰਦੇ ਨਾ ਆਪਣੀ ਬੇਗਮ ਦੀ ਚਾਹ ਨਹੀਂ ਡਬਲ ਕਰਕੇ ਪਾ ਲੈਣਗੇ। ਯਾਰ ਇਹ ਹਿਸਾਬ ਉਹੀ ਆ, ਥੋੜਾ ਜਿਹਾ ਦੌਰ ਚੇਂਜ ਹੋ ਗਿਆ, ਨਏ
ਉਹ ਕੀ ਕਹਿੰਦੇ ਨया ਰਾਗ ਹੈ ਸਾਜ਼ ਬਦਲੇ ਗਏ ਹੈਨਾ ਸਾਰਾ ਕੁਝ ਮਤਲਬ ਉਹੀ ਆਉਣਾ। ਮੈਂ YouTube ਤੇ ਉਦੋਂ ਆਪਾਂ ਬੈਠੇ ਸੀ ਲੋਕੀ ਸੈਂਡਿੰਗ ਕਰ ਰਹੇ ਸੀ ਤੇ ਮੈਂ ਨਾਲ ਕਹੀ ਜਾ ਰਿਹਾ ਸਾਂ ਜਾਂ ਕੋਈ ਵੀ ਜਦੋਂ ਬਹਿੰਦਾ ਕਿਤੇ TikTok ਤੇ YouTube ਤੇ ਕਿਤੇ ਬਹਿੰਦਾ ਤੇ ਉਹ ਕੀ ਆ ਜੰਜ ਲੁੱਟਣੀ ਇਹ ਬਿਸਮਿਲ੍ਲਾ ਕੀ ਹੁੰਦਾ ਇਹ ਬਿਸਮਿਲ੍ਲਾ ਜੀ ਲਾੜੇ ਦੇ ਪਿਓ ਨੇ 20 ਰੁਪਏ ਦੇ ਬਸ ਆ ਫਲਾਣੇ ਜੀ ਇਹ ਲਾੜੇ ਦੇ ਫੁੱਫੜ ਨੇ 50 ਰੁਪਏ ਦਿੱਤੇ ਸੀ ਖੈਰ ਤੇ ਉਹ ਕੀ ਆ ਉਹ ਸਿਰਫ ਇਹ ਚੇਂਜ ਆ ਕਹੇ ਜੀ ਜਨਾਬ ਮਲਕ ਸਾਹਿਬ ਨੇ ਯੂਕੇ ਵਾਲਿਆਂ ਨੇ ਇਹਨਾਂ ਕੀਤਾ ਜੀ ਅੱਲਾ ਖੈਰ ਕਰੇ ਜੀ ਤੁਹਾਡਾ ਇਹ ਕੀ ਸੇਮ ਉਹੀ ਕੰਮ ਤੇ ਉਹ ਜੰਜਾਂ ਨਾਲ ਲੁੱਟ ਲੋ ਹਿਸਾਬ ਕਿਤਾਬ ਅਸੀਂ ਉਧਰ ਨਹੀਂ ਮਾਸ਼ਾਅੱਲਾ ਨਿਜ਼ਾਮ ਕੀਤਾ ਅੱਛਾ ਬਣਾ ਕਿੱਥੇ ਗਏ ਕਿੱਧਰ ਗਏ ਉਹ ਗਏ ਕਿ ਨਹੀਂ ਸਾਰੀ ਉਹ ਮਿਲੇ ਹੀ ਨਹੀਂ ਮੈਨੂੰ ਅੱਛਾ YouTube ਵੀ ਪੀ ਗਿਆ ਬਾਕੀ ਹਾਂ ਕੀ ਬਾਤ ਹੈ ਉਸਤਾਦ ਜੀ। ਇੱਕ ਬੰਦੇ ਨੇ ਕਾਪੀ ਸਿੱਟੀ 100 ਵਾਲੀ ਬਰਾਤ ਤੇ ਅੱਜ ਕਾਪੀ ਪੂਰੀ ਸਿੱਟੀ ਉਹ ਕਿਤੇ ਉਹਦੀ ਪਿੰਨ ਨਹੀਂ ਖੁੱਲੀ ਇੱਕ ਬੱਚੇ ਨੇ ਚੁੱਕ ਲਈ ਉਹ ਬੰਦਾ ਉਹਦੇ ਬੱਚੇ ਮਗਰ ਨੱਸ ਗਿਆ ਪਤਾ ਨਹੀਂ ਕਿੱਧਰ ਨੂੰ ਚਲਾ ਗਿਆ। ਆਹੋ ਇਹ ਵੀ ਹੋ ਸਕਦਾ ਕਿ ਉਹਨੇ ਕਾਪੀ ਕਰੀ ਉਹ ਖੁੱਲੀ ਨਹੀਂ ਸਾਰੀ ਨਹੀਂ ਅਕਸਰ ਕਿੱਦਾਂ ਹੁੰਦਾ ਵਾ ਹਾਰ ਵੀ ਟੁੱਟਦੇ ਹੁੰਦੇ ਉਸਤਾਦ ਹਾਰ ਵੀ ਟੁੱਟ ਤਾਜੀ ਇੱਕ ਬੰਦਾ ਨਾ ਇਦਾਂ ਖੁਸਰੇ ਦੇ ਲਾਗੇ ਇੱਕ ਵੇਲ ਇਦਾਂ ਕਰਾਉਂਦੇ ਇੱਕ ਵੇਲ ਖੁਸਰੇ ਨੇ ਐਸ ਟਾਈਪ ਮਾਰਦੇ ਉਹਦੀ ਕਾਪੀਆਂ ਖੋ ਕੇ ਨਾ ਇਦਾਂ ਮਾਰਦੀ ਉਹਨੇ ਖੁਸਰੇ ਦੇ ਉਹ ਕਰਾ ਦਿੱਤਾ ਇਦਾਂ ਹੁੰਦਾ ਖੁਸਰੇ ਲੱਗਿਆ ਤੂੰ ਪੂਰਾ ਫੰਕਸ਼ਨ ਨਿਕਲਦਾ ਸੀ ਇੱਕ ਕਾਪੀ ਇੱਕ ਪਾਕਿਸਤਾਨੀ ਸਿੰਗਰ ਉਹ ਗਾਣੇ ਸੀ ਸਟੇਜ ਤੇ ਬੜੀ ਵੀਡੀਓ ਵਾਇਰਲ ਹੋਈ ਸੀਗਾ ਤੇ ਬੰਦਾ ਨੋਟ ਟਾਉਂਦੇ ਉਹਨੂੰ ਫੜ ਕੇ ਤੇ ਉੱਤੋਂ ਸਾਰੀ ਸੁੱਟਦੇ ਏਦਾਂ ਹੀ ਥੋੜਾ ਵੇਖ ਯਾਰ ਇਹ ਵੀ ਮੈਨੇ ਕੀਤਾ ਕੀ ਯਾਰ ਜਿਹੜਾ ਬੰਦਾ ਬੇਲ ਕਰਾ ਰਿਹਾ ਨਾ ਮਿੱਠੇ 7 ਨੋਟਾਂ ਤੋਂ ਬਾਅਦ ਜਾਂ 8 ਨੋਟਾਂ ਤੋਂ ਬਾਅਦ ਉਹਨੂੰ ਕਾਲ ਜ਼ਰੂਰ ਆਣੀ ਹੈ ਆ ਬੇਲਾ ਕਰਾ ਰਹੇ ਤੇ ਹਾਂ ਠੀਕ ਆ ਆਪਣੇ ਹਿਸਾਬ ਨਾਲ ਆਪਣੇ ਹਿਸਾਬ ਨਾਲ ਜਿੰਨੇ ਕੋਈ ਹੋਣਾ ਬਾਬਾ ਜੀ ਟ੍ਰਿਕ ਆ ਪੈਸੇ ਸਿੱਟਨੇ ਵੀ ਬੜਾ ਉਸਤਾਦ ਜੀ ਬੜਾ ਉਹ ਥਾਣਾ ਇੱਕ ਤੇ ਇੰਜ ਨਾ ਇੱਕ ਇੰਜ ਕੱਲਾ ਠਕ 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 ਇੱਕ ਫਿਰ ਉਹ ਇੰਜ ਕਰਕੇ ਫਰ ਕਰਕੇ ਕਰਦੇ ਤੇ ਸਾਰਾ ਇੰਜ ਛੱਟਾ ਜਿਹਾ ਵੱਜ ਜਾਂਦਾ। ਕਈ ਕਰੈਕਟਰ ਐਸੇ ਹੁੰਦੇ ਜਿਹੜੇ ਬੰਦੇ ਵਾਲੀ ਸਾਈਡ ਤੇ ਨਾ 2-4 ਨੋਟ ਸੁੱਟ ਕੇ ਜਾਣ ਕੇ ਆਪਣਾ ਆਪ ਦਿਖਾਉਣ ਵਾਸਤੇ ਨੂਰੀ ਵਾਲੀ ਸਾਈਡ ਤੇ ਕਾਪੀ ਮਾਰਦੇ ਇਹ ਮਾਰ ਕੇ ਤੇ ਇਧਰ ਆ ਯਾਰ ਅਕਸਰ ਪਿੰਡਾਂ ਦੀਆਂ ਵੀਡੀਓ ਅਕਸਰ ਨਾ ਵਿਆਹਾਂ ਸ਼ਾਦੀਆਂ ਤੇ ਮਤਲਬ ਜਿੱਥੇ ਕੋਈ ਗਏ ਨੇ ਖਵਾਜਾ ਸਰਾ ਡਾਂਸ ਕਰ ਰਹੇ ਨੇ ਤੇ ਉੱਥੇ ਦੀਆਂ ਵੀਡੀਓ ਆਈਆਂ ਤੇ ਉੱਥੇ ਹੁਣ ਇੱਕ ਮੈਰੀ ਜੀ ਚੱਦਰ ਕਰੈਕਟਰ ਨੇ ਪਾਈ ਹੈ ਚੱਪਲ ਜੀ ਪਾਈ ਆ ਤੇ ਜੇਬ 'ਚ ਨਾ ਉਹਨੇ ਇਹ ਸ਼ਲਵਾਰ ਦੀ ਨਾ ਜੇਬ ਦੇ ਅੰਦਰ ਉਹਨੇ ਕੋਈ 800-900 ਰੁਪਇਆ 50 ਨੇ ਪਾਏ ਤੇ ਹੁਣ ਉਹ ਇੰਜ ਖਲੋਤਾ ਉਹਦੇ ਦੇਖ ਰਿਹਾ ਤੇ ਉਹ ਖਵਾਜਾ ਸਰਾ ਲਈ ਵੇਖ ਰਿਹਾ ਮਤਲਬ ਪੂਰੇ ਭਾਰ ਨਾਲ ਇੰਜ ਕਰਕੇ ਨਾ ਤੇ ਫਿਰ ਜਿਪ ਬੰਦ ਕਰਕੇ ਫੇਰ ਖਲੋਏ ਯਾਨੀ 50,000 ਰੁਪਏ ਯਾਰ ਮੈਂ ਹੈਰਾਨ ਆ ਕਿ ਯਾਰ ਉਹ ਵੀ ਤੇ ਮਤਲਬ ਇਹਨੂੰ ਉਹਨਾਂ ਦਾ ਵੀ ਤੇ ਇੱਕ ਫਿਰ ਉਹਨਾਂ ਸਿਸਟਮ ਦਾ ਇਹ ਵੀ ਹੁੰਦਾ ਵਾ ਕਿ ਆ ਬੇਲ ਰੱਖਦੀ ਆ ਤੇ ਤੂੰ ਦਾਸ ਕਰਦੀ ਆਪ ਆਹੋ ਆਹੋ 50 ਰੁਪਈਆਂ ਦੀ ਖਾਤਰ ਉਹ ਵਿਚਾਰੇ ਕੀ ਮਿਹਨਤਾਂ ਕਰਦੇ ਨੇ ਨਹੀਂ ਬੜੇ ਬੜੇ ਲੇਕਿਨ ਮੇਰੇ ਵੱਡੇ ਭਾਈ ਦੀ ਸ਼ਾਦੀ ਹੋਈ ਸੀ ਅਸੀਂ 4 ਭਰਾ ਸ਼ਾਦੀ ਹਾਲ ਦੀ ਛੱਤ ਤੇ ਉਹ ਗੰਨਾਂ ਨਾਲ ਪੈਸੇ ਲਟਾਏ ਕਿ ਉਹ ਗੰਨ ਚੋਂ ਨਹੀਂ ਨਿਕਲਦੇ ਅੱਜ ਪੈਸੇ ਲੈ ਉਹ ਲਟਾਏ ਆਹੋ ਗੰਨ ਵੀ ਹੈਗੀ ਆ ਇਹਦਾ ਤੇ ਉਸੇ ਗਨ ਦਾ ਵੀ ਪਰਚਾ ਹੋ ਗਿਆ ਸੀ ਉਹਦਾ ਵੀ ਉਹਨੇ ਫਾਇਰਿੰਗ ਕੀਤੀ ਹੈ ਕੀ ਬਾਤ ਹੈ ਵੀ ਤੁਹਾਡੀ ਬਹੁਤ ਅੱਛੀ ਸਾਜੀ ਅਸੀਂ ਅੱਛਾ ਗੰਨ ਖਰਾਬ ਕਰ ਲਈ ਕਰਿਆਨੇ ਵਾਲਾ ਭਾਣ ਲੈ ਕੇ ਨਾ ਉਹ ਇੰਬਲੀ ਲੱਗੇ ਨੋਟ ਉਹ ਗੰਨ ਚ ਪਾਤੇ ਉਹ ਗੰਨ ਦੇ ਵਿੱਚ ਹੀ ਚਿੰਬੜੀ ਜਾਣ ਤੇ ਗੰਨ ਐ ਕਰਕੇ ਅੱਗੋਂ ਹੱਥ ਨਾਲ ਕੱਢ ਕੇ ਸਿੱਟ ਰਹੇ ਫਿਰ ਤੇ ਬਿਲਕੁਲ ਫਰੈਸ਼ ਨੋਟ ਇੱਕ ਉਹ ਯਾਰ ਨਵੇਂ ਨੋਟਾਂ ਨਹੀਂ ਹੁੰਦੀ ਆ ਪੁਰਾਣੇ ਨੋਟ ਪਾਤੇ ਕਿਸੇ ਤੇ ਆਟਾ ਲੱਗਾ ਕਿਸੇ ਤੇ ਕੋਈ ਲੱਗਾ ਉਹ ਤਾਂ ਭਾਣ ਲਿਆ ਕੇ ਪੰਪ ਤੋਂ ਉਹਦੇ 'ਚ ਡਾਲਰ ਲੋਕੀ ਡਾਲਰ ਪਾ ਕੇ ਸੁੱਟਦੇ ਤੇ ਇਹਦੇ ਗਰੀਬ ਓਕੇ ਇੰਜ ਕਰਕੇ ਨਾ ਤੇ ਉਹਨੂੰ ਇੰਜ ਝੜਦੇ ਤੇ ਲੋਕੀ ਥੱਲੇ ਬੈਠੇ ਕੇ ਭਾਜੀ ਬੇਲ ਆ ਰਹੇ ਇਹ ਡਾਲਰ ਦੇ ਪਾਈ ਠੀਪੇ ਪਾਇਆ ਠਾ ਠਾ ਆ ਵੱਜਣੇ ਲੋਕਾਂ ਦੇ ਡੇਲੇ ਕੱਢੇ ਲੋਕਾਂ ਦੇ ਉਹ ਠੀਕ ਹੈ ਨਹੀਂ ਗੱਲ ਇਹਦੇ ਪੂਰੇ ਸਾਜੀ ਆ ਵੀ ਬੜਾ ਮਸ਼ਹੂਰ ਹੋਇਆ ਸੀ ਉਹ ਠੀਪਿਆਂ ਵਾਲਾ ਸਿਸਟਮ ਝੋਲੀ ਜੀ ਹੁੰਦੀ ਸੀ ਬਾਬਾ ਜੀ ਉਹ ਮੁੱਠ ਭਰ ਕੇ ਠੀਪੇ ਮਾਰਦੇ ਬਾਬਾ ਜੀ ਇੱਧਰ ਨਾਰੇ ਬਣਾਉਣੇ ਸਿਖਾਏ ਸ਼ਜਰ ਬਰਾਤ ਅਕੈਡਮੀ ਵਾਲੇ ਨੇ ਜੰਗ ਜਾਈ ਫੋਕੀ ਇਹ ਸਾਰਾ ਕੁਝ ਕਿੱਦਾਂ ਪੈਸੇ ਕਿੱਦਾਂ ਘਟਾਉਣੇ ਆ ਕਿਸੇ ਨੂੰ ਟੀਟ ਕਿੱਦਾਂ ਕਰਨਾ ਵਾ ਸਾਰੇ ਦੱਸ ਦਿਓ ਨਾਰੇ ਆਹੋ ਪਹਿਲੇ ਥੋੜੀ ਦੇਰ ਜਾਲੀ ਨੋਟ ਲਟਾਣੇ ਆਹੋ ਇਹ ਵੀ ਇੱਕ ਸਾਜੀ ਬੜਾ ਉਸਤਾਦ ਜੀ ਇੱਕ ਬੰਦੇ ਨੇ ਪਤਾ ਨਹੀਂ ਕਿੰਨੇ ਅਰਬ ਡਾਲਰ ਛੜਿਆ ਸੀ ਬਰਾਤ ਤੇ ਆਪਣੇ ਭਰਾ ਦੀ ਉਹਨੇ ਸ਼ਰਾਬ ਪੀ ਕੇ ਸਿੱਟ ਲਿਆ ਸੀ ਨਹੀਂ ਇਦਾਂ ਨਹੀਂ ਹੈ ਹਰ ਬਰਾਤ ਔਰ ਡਾਲਰ ਸਿੱਟੇ ਨੇ ਫੈਸਲੇ ਨਵੇਂ ਨੋਟਾਂ ਦੀ ਕਾਪੀ ਸਿੱਟੀ ਆ WhatsApp ਦੇਖਿਆ ਤੇ ਘਰ ਦੀ ਨੇ ਬਿਜਲੀ ਦਾ ਬਿੱਲ ਭੇਜਿਆ 71000 ਰੁਪਇਆ ਤੇ ਫੋਨ ਚੁੱਟ ਕੇ ਓਏ ਪਰੇ ਜੋ ਬੜੇ ਕੋਈ ਨਾ ਬੜੇ ਕੋਈ ਨਾ ਅੱਲਾ ਦੇ ਕਿਸੇ ਬਿੱਲ ਆ ਆ ਭਾਈ ਆ ਦੇਖੋ ਬਤਾ ਦੇ ਕਿਸੇ ਨਾ ਇੱਕ ਖੁਸਰੇ ਤੋਂ ਕਾਪੀ ਮਾਰਤੀ ਤੇ ਉਧਰੋਂ ਭਰਜਾਈ ਨੇ ਨਾ ਸੌਦੇ ਵਾਲੀ ਲਿਸਟ ਭੇਜਤੀ ਤੇ ਬਾਅਦ ਚ ਉਹਦੇ ਥੱਲੇ ਕਰਦੇ ਆ ਬੇਸਣ ਬੂਸਣ ਲਿਆ ਤੇ ਬਾਕੀ ਕਰ ਲਾਂਗੇ ਇੱਕ ਖੁਸਰੇ ਤੋਂ ਕਾਪੀ ਮਾਰਤੀ ਆ ਹੁਣ ਪਤਾ ਲੱਗਾ ਮੈਂ ਸਾਰੇ ਸੁੱਟ ਬੈਠਾ ਤੇ ਘਰੋਂ ਬੇਗਮ ਦਾ ਸੂਟ ਲੈ ਕੇ ਤੇ ਮੇਰਾ ਵੀ ਗਾਣਾ ਕਰਾਉਣਾ ਮੈਂ ਵੀ ਕਰਨਾ ਕੁਛ ਤੇ ਖੁਸਰੇ ਜਾ ਹਾਂ ਸਹੀ ਗੱਲ ਅੱਛਾ ਉਸਤਾਦ ਜੀ ਅਕਸਰ ਬਰਾਤ ਦੇ ਵਿੱਚ ਇੱਕ ਫਜ਼ੂਲ ਕਰੈਕਟਰ ਲਾਜ਼ਮੀ ਹੁੰਦਾ ਜਿਹਨੇ ਇਹ ਕਿਹੜਾ ਓਏ ਕਾਕਾ ਇਧਰ ਸੁੱਟਿਓ ਓਏ ਇਧਰ ਸੁੱਟਿਓ ਉੱਪਰ ਲੈ ਜਾਓ ਉੱਪਰ ਕੱਪੜੇ ਨਾ ਖਰਾਬ ਕਰਿਓ ਉਹ ਤਾਂ ਕੋਈ ਚੱਕਰ ਨਹੀਂ ਹੁੰਦਾ ਤੇ ਬਾਜੀਆਂ ਨੂੰ ਸਭ ਤੋਂ ਭੈੜਾ ਉਹ ਬੰਦਾ ਲੱਗਦਾ ਚਲੋ ਬਸ ਕਰੋ ਚਲੋ ਬੈਠੋ
ਉਹ ਵਾਜਿਆਂ ਨੇ ਤਾਂ ਬਹੁਤ ਨਹੀਂ ਅਕਸਰ ਬਰਾਤ ਨਾਲ ਇੱਕ ਬਜ਼ੁਰਗ ਹੁੰਦਾ ਜਿਹੜਾ ਮਰਿਆ ਜਾ ਦੰਦ ਵੀ ਬਾਹਰ ਨੂੰ ਹੁੰਦਾ ਪਗਲੇ ਔਰ ਤੁਰੇ ਰਵੋ ਬੜਾ ਤੁਰੇ ਰਵੋ ਉਹਨੇ ਇਹੀ ਕਿਹਾ ਹੁੰਦਾ ਉਹ ਤੁਰੇ ਰਵੋ ਇਹਦਾ ਮੂੰਹ ਤੇ ਵੇਖ ਉਹਦੇ ਹਲਕਾ ਹਲਕਾ ਤੋੜਦਾ ਹੁੰਦਾ ਬਰਾਤ ਤੇ ਇੱਕ ਬਜ਼ੁਰਗ ਨੇ ਇਹੀ ਦੇਖਣਾ ਓਏ ਟਰੱਕ ਵਾਲਾ ਕਿੱਥੇ ਆ ਓਏ ਟਰੱਕ ਵਾਲਾ ਆਈ ਪਿਆ ਓਏ ਉਹ ਟਰੱਕ ਵਾਲਾ ਸਿਰ ਹੁੰਦਾ ਜੈਨਮਨ ਮਿੱਠੇ ਦੀ ਬਰਾਤ ਨਾ ਹੁਣ ਪੱਪੂ ਖਾਨ ਸਾਹਿਬ ਕਰਾਇਆ ਤੇ ਮਿੱਠਾ ਅੰਦਰੋਂ ਆਇਆ ਕਰਕੇ ਤਿਆਰ ਹੋ ਕੇ ਨਿਕਲਿਆ ਵਾ ਤੇ ਉਹਨਾਂ ਨੇ ਆਪਣੀ ਲੈਣਾ ਲੂਣਾ ਲਾਈਆਂ ਹੋਈਆਂ ਤੇ ਮਿੱਠੇ ਨਾਲ ਦਾ ਪਤਾ ਨਹੀਂ ਕੌਣ ਸੀ ਸੀਨੀਅਰ ਬੰਦਾ ਇਹਨਾਂ ਦੇ ਫੈਮਿਲੀ ਦਾ ਕਹਿੰਦਾ ਚਲੋ ਉੱਥੇ ਜਾ ਕਰਨਾ ਉੱਥੇ ਜਾ ਕੇ ਵਿਚਾਰੇ ਨਾਲ ਕਲੋਸ ਨਹੀਂ ਚਲੋ ਉੱਥੇ ਜਾ ਕਰਦੇ ਅੱਗੇ ਚਲੋ ਅੱਗੇ ਬਹੁਤ ਲੇਟ ਹੋ ਗਏ ਉਹ ਦੇਖਣ ਮੇਰੇ ਵਾਲੇ ਉਸਤਾਦ ਜੀ ਇੱਕ ਛੋਟੀ ਜਿਹੀ ਐਡਵਾਈਸ ਕਰਨੀ ਸੀ ਗ੍ਰਿਫਤ ਤੇ ਮਜ਼ਬੂਤ ਰੱਖੋ ਲੇਕਿਨ ਜਦੋਂ ਤੁਸੀਂ ਸਲਾਮੀ ਦੇਣੀ ਹੈ ਨਾ ਕਈ ਲੋਕ ਹੁੰਦੇ ਨੇ ਉਸਤਾਦ ਜੀ ਅੱਜ ਕੱਲ੍ਹ ਰਿਵਾਜ ਇਨਵੈਲਪ ਦੇ ਵਿੱਚ ਯਾਨੀ ਕਿ ਨਾਮ ਲਿਖ ਕੇ ਟੂ ਫਰੋਮ ਲਿਖ ਦਿੰਦੇ ਹੈਗੇ ਨੇ ਇੰਝ ਨਾ ਕਦੇ ਵੀ ਕਰੋ ਲਿਖਿਆ ਨਹੀਂ ਜਾਂਦਾ ਲਿਖਿਆ ਯਾਰ ਗਿਣ ਕੇ ਦਵੋ ਅੱਲਾ ਵੀ 10,000 ਸਲਾਮੀ ਇਹ ਬੰਦਾ ਸ਼ਖਸੀਅਤ ਬੈਠੀ ਹੈ ਕਸਮ ਵਾਲੀ ਗੱਲ ਉਸਤਾਦ ਜੀ ਇਨਵੈਲਪ ਦੇ ਵਿੱਚ ਮੈਂ 5,000 ਰੁਪਏ ਨੂੰ ਸਲਾਮੀ ਦਿੱਤੀ ਕਹਿੰਦਾ 2 ਸੀਗਾ ਹਾਂ ਲੈ ਅੱਛਾ ਮੁਕਰ ਗਿਆ ਹਾਂ ਅੱਲਾ ਦੀ ਕਸਮ ਹੈ ਮੇਰਾ ਇੱਕ ਹੋਰ ਦੋਸਤ ਮੁੱਕ ਰਿਹਾ ਯਾਰ ਉਹਨੂੰ ਮੈਂ ਇੱਕ ਸੂਟ ਦਿੱਤਾ ਹੁਣ ਬੈਡ ਲੱਕ ਕੀ ਹੋਈ ਉਸਤਾਦ ਜੀ ਮਠਿਆਈ ਵਾਲੇ ਡੱਬੇ ਦੇ ਵਿੱਚ ਨਾ ਮਠਿਆਈ ਵਾਲੇ ਡੱਬੇ ਦੇ ਵਿੱਚ ਮੈਂ ਸੂਟ ਪੈਕ ਕਰਕੇ ਨਾ ਬੜਾ ਖੂਬਸੂਰਤ ਪੈਕਿੰਗ ਕਰਕੇ ਉਧਰ ਲੱਭ ਸਾਰਾ ਸ਼ੀਰਾ ਲੱਗ ਗਿਆ ਨਹੀਂ ਸ਼ੀਰਾ ਨਹੀਂ ਲੱਗਾ ਖਾਲੀ ਡੱਬਾ ਸੀਗਾ ਉਹਨੇ ਮਠਿਆਈ ਵਾਲਾ ਡੱਬਾ ਸਮਝ ਕੇ ਨਾ ਮਠਿਆਈ ਵਾਲੇ ਡੱਬੇ 'ਚ ਸਿੱਟਦਾ ਤੇ ਉਹਨੂੰ ਮੈਂ ਕਿਹਾ ਮੈਂ ਤੇਰਾ ਜਿਹੜਾ ਸੂਟ ਸੀ ਨਾ ਤੂੰ ਪਸੰਦ ਕੀਤਾ ਉਹ ਸੀ ਕਹਿੰਦਾ ਉਹ ਯਾਰ ਬਸ ਕਰ ਜਾ ਯਾਰ ਦੂਜੇ ਸੂਟ ਦੀ ਨਾਲ ਇੱਕ ਨਵੈਲਪ ਦਿੱਤਾ ਮੈਂ ਉਹ ਵੀ ਮੁੱਕਰ ਗਿਆ ਸਾਰੇ ਉਸਤਾਦ ਜੀ ਅੱਲਾ ਜਨਤਾ ਹੀ ਕਰਦਾ ਵੀ ਮੇਰਾ ਓਏ ਜਿੰਦਾ ਵਾ ਮੈਂ ਨਹੀਂ ਮੈਂ ਮਾਮੇ ਦੀ ਗੱਲ ਕਰਨ ਲੱਗਾ ਮਾਮਾ ਸੀਗਾ ਮੇਰੇ ਭਰਾ ਦੇ ਵਿਆਹ ਤੋਂ ਨਾ ਇੱਕ ਦਿਨ ਬਾਅਦ ਆਇਆ ਵਲੀਮਾ ਵੀ ਹੋ ਗਿਆ ਮਕਲਾਬਾ ਵੀ ਹੋ ਗਿਆ ਤੇ ਹੱਸਦਾ ਹੱਸਾਉਂਦਾ ਆਇਆ ਤੇ ਆ ਕੇ ਮੇਰੇ ਚਾਚੇ ਨਾਲ ਠਹਿਰਿਆ ਤੇ ਸਾਨੂੰ ਪੁੱਛਿਆ ਉਹ ਕੀ ਗੱਲ ਆ ਲੈਟਾ ਲੂਟਾ ਨਹੀਂ ਲੱਗਿਆ ਕੋਈ ਤਿਆਰੀ ਨਹੀਂ ਕੀਤੀ ਵਿਆਹ ਨਹੀਂ ਹੈ ਕੀ ਗੱਲ ਆ ਲੈ ਕੱਟੋ ਤਾਂ ਮਾਮਾ ਕੋਈ ਚਾਹ ਨਹੀਂ ਅਸੀਂ ਸਾਰੇ ਵੇਖਣ ਦੇ ਵੀ ਇਹਨੂੰ ਹੋਇਆ ਕੀ ਹੈ ਇੱਕ ਦਿਨ ਮਕਲਾਵਾ ਵੀ ਹੋ ਗਿਆ ਹੁਣ ਲਾਉਣ ਡਿਆ ਤੇ ਉਦੋਂ ਸ਼ਾਇਦ ਤੁਹਾਨੂੰ ਪਤਾ ਮਠਿਆਈ ਦੇ ਡੱਬੇ ਤੇ ਨਾ ਧਾਗਾ ਬੰਨ ਲਿਆ ਚਾਰੇ ਪਾਸੇ ਉਹ ਮਠਿਆਈ ਦਾ ਡੱਬਾ ਇੰਨਾ ਭਾਈ ਜਗਦਾ ਨਾ ਲੈ ਕੇ ਆਇਆ ਤੇ ਮੇਰੇ ਨਾਲ ਭਾਬੀ ਨੇ ਮਠਿਆਈ ਫੜੀ ਮੇਰੀ ਭਾਬੀ ਕਹਿੰਦੀ ਪਤਾ ਨਹੀਂ ਕਿਹੜੀ ਮਠਿਆਈ ਹੈ ਡੱਬਾ ਐਨ ਹੁੰਦਾ ਮਠਿਆਈ ਐਨ ਹੋ ਜਾਂਦੀ ਮਠਿਆਈ ਜਦੋਂ ਐਨ ਡੱਬਾ ਮਠਿਆਈ ਜਦੋਂ ਖੋਲਿਆ ਤੇ ਇੰਨੀ ਕੁ ਬੂੰਦੀ 7 ਕਿਸਮ ਦੀ ਜਿਹੜੀ ਬੂੰਦੀ ਸੀ ਉਹ ਪਾਈ ਤੇ ਉਹ ਵੀ ਉਹੀ ਕਹੀ ਮੈਂ ਜੇ ਤੁਸੀਂ ਹੁਣ ਮੈਂ ਵਿਆਹ ਨਹੀਂ ਅਟੈਂਡ ਕੀਤਾ ਮੇਰੀ ਬੂੰਦੀ ਮੋੜ ਦੋ ਭਾਈ ਉਹ ਬੂੰਦੀ ਵੀ ਲੈ ਗਿਆ ਵਾਪਸ ਮੇਰੀ ਬੂੰਦੀ ਮੋੜ ਦੋ ਮੈਂ ਇੰਨਾ ਕਿ ਡੱਬਾ ਫੜਾ ਕਹਿੰਦੇ ਆ ਖੋਲਤੀ ਹੈ ਖੋਲ ਕੇ ਅੱਧੇ ਸਾਰਿਆਂ ਨੂੰ ਆ ਵੀ ਅਕੋ 70 ਬੰਦੇ ਸਾਰਿਆਂ ਨੂੰ ਕਿਦੋਂ ਅੱਧੇ ਕਹਿੰਦਾ ਸਾਰਿਆਂ ਨੂੰ ਖਵਾ ਕਰ ਲੈ ਸ਼ਾਦੀ ਦੀ ਗੱਲ ਹੋ ਰਹੀ ਸੀ ਜੀ ਮਹਿੰਦੀ ਤੇ ਵੀ ਕਈਆਂ ਦੇ ਰਿਵਾਜ ਪੁੱਠੇ ਹੁੰਦੇ ਨੇ ਜਿਵੇਂ ਕਿ ਸਾਡੇ ਜ਼ਿਆਦਾਤਰ ਅਸੀਂ ਇੱਕੋ ਜਿਹੇ ਸੂਟ ਪਾ ਕੇ ਜਾਣੇ ਸਾਰੇ ਖਾਨਦਾਨ ਜਦੋਂ ਵੀ ਮਹਿੰਦੀ ਹੋਣੀ ਮੇਰੇ ਉਸਤਾਦ ਜੀ ਕਜ਼ਨ ਦੀ ਸ਼ਾਦੀ ਹਕੀਕਤ ਵਾਕਿਆ ਲੜਾਈ ਹੋ ਗਈ ਹਕੀਕਤ ਵਾਕਿਆ ਉਸਤਾਦ ਜੀ ਸਾਰਿਆਂ ਨੇ ਉਹਨੇ ਕਿਹਾ ਜੀ ਕਿ ਕੁੜਤਿਆਂ ਦੇ ਉੱਤੇ ਯਾਨੀ ਕਿ ਨਾ ਸਾਫੇ ਰੱਖ ਕੇ ਤੁਸੀਂ ਮਹਿੰਦੀ ਤੇ ਆਣਾ ਤੇ ਉਹਨਾਂ ਦੇ ਨਾ ਕੀ ਉਹ ਲਾੜੇ ਦੇ ਆਂਡੇ ਵੀ ਮਾਰ ਦਿੰਦੇ ਆ ਯਾਰ ਇਹ ਗਲਤ ਬਾਤ ਬਹੁਤ ਗਲਤ ਗੱਲ ਹੈ ਹਾਂ ਉਸਤਾਦ ਜੀ ਬਹੁਤ ਆਂਡਾ ਬਹੁਤ ਬੁਰਾ ਵੱਜਦਾ ਵੱਖੀ ਭਰਨੇ ਵਜੇ ਟੁੱਟਦਾ ਨਹੀਂ ਛੇਤੀ ਆਦਮ ਉਸਤਾਦ ਮਾੜੀ ਗੱਲ ਨਹੀਂ ਕਰਨਾ ਚਾਹੀਦਾ ਆਂਡਾ ਵੱਜੇ ਆਂਡਾ ਨਹੀਂ ਲਾੜਾ ਮੁਰਗੀ ਦਾ ਆਂਡਾ ਇਹਨੂੰ ਇੰਜ ਵੱਖੀ ਭਰਨੇ ਰੱਖ ਕੇ ਨਾ ਇਹਦੇ ਤੇ ਭਾਵੇਂ 50 ਕਿਲੋ ਵਜ਼ਨ ਰੱਖ ਦੇ ਨਹੀਂ ਬਿਲਕੁਲ ਠੀਕ ਹੈ ਹਾਂ ਰੱਖ ਦੇ ਉਹਨੂੰ ਕਿਉਂ ਨਾ 100 ਕਿਲੋ ਰੱਖ ਦੇ ਉਹਦੀ ਗੱਲ ਵਿੱਚ ਰਹੀ ਹਾਂਜੀ ਉਸਤਾਦ ਜੀ ਆਹੋ ਬਿਲਕੁਲ ਭਾਈ ਜੋ ਮਰਜ਼ੀ ਰੱਖਦੇ ਨੇ ਅਗਲਿਆਂ ਦਾ ਭਾਈ ਉਸਤਾਦ ਜੀ ਉਹਨੇ ਨਾ ਕਿਤੇ ਇੱਕ ਕਰੈਕਟਰ ਨੇ ਨਾ ਉਹ ਬਹੁਤ ਧੜਲੇ ਵਾਲਾ ਸੀ ਬੰਦਾ ਬੜਾ ਖਾਨਦਾਨੀ ਬੰਦਾ ਉਹਨੇ ਉਸਤਾਦ ਜੀ ਲਾੜੇ ਦੇ ਆਂਡਾ ਮਾਰਤਾ ਤੇ ਲਾੜੇ ਦਾ ਜਿਹੜਾ ਚਾਚਾ ਸੀਗਾ ਉਹਨੂੰ ਫੜਾ ਮਾਰ ਕੇ ਅੱਖੋਂ ਦੀ ਉਸਤਾਦ ਜੀ ਨੀਲੀ ਕਰਤੀ ਅੱਛਾ, ਉਹਨੇ ਗੱਡੀ ਚੋਂ ਫਾਇਰ ਕੱਢਿਆ ਇਹ ਕੀ ਰਿਵਾਜ ਹੈ ਫੈਸਲ ਦਾ ਉਸਤਾਦ ਜੀ ਇਹ ਗਲਤ ਰਿਵਾਜ ਬਹੁਤ ਮਾੜਾ ਕੰਮ ਯਾਰ ਬੜਾ ਰੀਜ਼ਨੇਬਲ ਬੜਾ ਆਂਡੇ ਉਸਤਾਦ ਜੀ ਦੇਖੋ ਅੱਛਾ ਕੱਪੜੇ ਪਾੜਨੇ ਕੱਪੜੇ ਇਹ ਜਿਹੜੇ ਜ਼ਾਲਮ ਤਰੀਕੇ ਨਾਲ ਪਾੜਦੇ ਉਹਦੇ ਤੇ ਲਾਸਾਂ ਪੈਂਦੀਆਂ ਜਿਸਮ ਹਾਂਜੀ ਰੈੱਡ ਹੋ ਜਾਣਾ ਜਿਸਮ ਕੱਪੜੇ ਤੇ ਸਜ਼ਾ ਹੀ ਹੋ ਗਈ ਕਿ ਇਹ ਕੀ ਹੈ ਕਿ ਲਾੜੇ ਦੇ ਕੱਪੜੇ ਪਾੜਨੇ ਔਰ ਕਿ ਕੱਪੜੇ ਵੀ ਪਾੜਨੇ ਤਸ਼ੱਦਦ ਕਰਕੇ ਹਾਂਜੀ। ਉਹਨੂੰ ਘਸੀਟਣਾ ਇਹਨੂੰ ਮਾਰਨਾ ਹਾਂਜੀ ਉਹ ਕਿਸੇ ਜਗ੍ਹਾ ਤੋਂ ਹੁਣ ਮਤਲਬ ਲਾਈਕ ਕਾਲਰ ਵਾਲੀ ਸਾਈਡ ਆ ਜਾਂ ਕੋਈ ਐਸੀ ਜਿੱਥੇ ਮਤਲਬ ਮਜ਼ਬੂਤ ਆ ਉਥੋਂ ਨਹੀਂ ਪੜ ਰਿਹਾ ਤੂੰ ਖਿੱਚ ਕੇ ਪਾੜਨਾ ਤੇ ਉਹਦੇ ਵਿਚਾਰੇ ਦੇ ਫਿਰ ਤੂੰ ਆਂਡੇ ਮਾਰਨੇ ਉਹਦੇ ਸਿਰ 'ਚ ਵੀ ਤੁਸੀਂ ਆਰਾਮ ਨਾਲ ਬਿਠਾਓ ਜਿਵੇਂ ਅਕਸਰ ਮੈਂ ਦੇਖਿਆ ਆਰਾਮ ਨਾਲ ਬਿਠਾ ਕੇ ਉਹ ਤੋਂ ਸਾਰਾ ਭਾਵੇਂ ਉਤੋਂ ਡੋਲ ਦੋ ਆਂਡੇ ਭਾਵੇਂ 10,000 ਆਂਡਾ ਖਾਲਾ ਕਰਕੇ ਪਤੀਲੇ 'ਚ ਉਹਨੂੰ ਉਤੋਂ ਰੋੜ ਦੋਇਆ ਕਰਕੇ ਉਹੀ ਨਾ ਉਹਨੇ ਆਂਡਾ ਮਾਰਿਆ ਉਹਦੇ ਚਾਚੇ ਨੇ ਮੁੱਕਾ ਮਾਰਿਆ ਉਹਨੇ ਗੱਡੀ 'ਚੋਂ ਬੰਦੂਕ ਕੱਢੀ ਪੂਰੀ ਬਰਾਤੀ ਉਹਨੇ ਫਾਰਮ ਕਰ ਸਾਰੇ ਨਸ ਗਏ ਉਸਤਾਦ ਤੇ 70-80 ਹਜ਼ਾਰ ਦਾ ਤੰਬੂ ਸੀਗਾ ਉਹਨੇ ਤੰਬੂ ਹੀ ਉਹ ਲੂਤ ਫੜ ਕੇ ਸਾਰਾ ਹੀ ਲੂ ਦਿੱਤਾ ਇਹ ਦੈਟਸ ਵੈਰੀ ਰੋਂਗ ਕਿਉਂਕਿ ਇਹ ਰਿਵਾਜ ਹੈਗਾ
ਕਿ ਲਾੜਾ ਮੈਲਾ ਰਹਿਣਾ ਚਾਹੀਦਾ 7 ਦਿਨ ਪਹਿਲੇ ਨਾ ਨਹੀਂ ਭਾਈ ਹਾਏ ਹਾਏ 7 ਦਿਨ ਪਹਿਲਾਂ ਮੈਂ ਆਪਣੀ ਗੱਲ ਕਰ ਰਿਹਾ ਮਿੱਠੇ ਮੇਰੀ ਜਦੋਂ ਤੁਸੀਂ ਨਾਲੇ ਵੀ ਨਹੀਂ ਸੀ ਨਾ ਲੱਗਣ ਡਏ ਨਾਲਾ ਮੈਂ ਲੱਗਣ ਡਿਆ ਜੈਸੇ ਮਸਤ ਤਿਆਰ ਕੀਤਾ ਮੈਂ 1 ਮਿੰਟ ਲਾੜੇ ਦੇ ਹੱਥ ਦੇ ਵਿੱਚ ਮੇਰੇ ਛੁਰੀ ਫੜਾਈ ਸੀ ਅੰਮੀ ਨੇ ਠੀਕ ਹੈ ਨਾ ਓਏ 7 ਦਿਨ ਰੱਖੀਦਾ ਵਾ ਕੋਈ ਲੋਹੇ ਦੀ ਚੀਜ਼ ਰੱਖੀਦੀ ਆ ਕੋਈ ਚਾਬੀ ਕੋਈ ਛੱਲਾ ਜਾਂ ਕੋਈ ਤਾਲਾ ਜਾਂ ਕੋਈ ਛੁਰੀ ਹਾਂਜੀ ਤੇ ਉਹ ਜੋ ਗਾਨਾ ਬੰਨਿਆ ਇਹਨਾਂ ਨੂੰ ਜਾਂਦਾ। ਵਾਲਦਾ ਨੇ ਕਿਹਾ ਕੋਈ ਲੋਹੀ ਦੀ ਸ਼ਾਇਦ ਰੱਖ ਤੇ ਸਾਰੀ 7 ਦਿਨ ਐ ਹੀ ਰਹੇ ਬਾਅਦ ਪਲਗਾ ਪਿੱਛੇ ਅੱਧਾ ਗਾਰਡਨ ਬੰਨਿਆ ਨਹੀਂ ਇਹਦਾ ਕੀ ਹੁੰਦਾ ਇਹਦੇ ਨਾਲ ਉਸਤਾਦ ਜੀ ਇਹਦਾ ਮੈਂ ਤੁਹਾਨੂੰ ਦੱਸਣਾ ਸਭ ਤੋਂ ਪਹਿਲੇ ਨੰਬਰ ਤੇ ਜਦੋਂ ਸ਼ਾਦੀ ਹੁੰਦੀ ਹੈ ਨਾ ਤੇ ਸ਼ੈਤਾਨ ਜਿਹੜਾ ਉਹ ਬੜਾ ਰੋਂਦਾ ਹੈ ਅੱਛਾ ਇੱਕ ਗੱਲ ਦੂਸਰੇ ਨੰਬਰ ਤੇ ਜਿਹੜੀਆਂ ਅਚੀਬ ਜ਼ਿਆਦਾ ਚੀਜ਼ਾਂ ਹੁੰਦੀਆਂ ਨੇ ਨਾ ਅਸੇਬ ਜ਼ਿਆਦਾ ਚੀਜ਼ਾਂ ਉਹ ਉਹਦੇ ਮਗਰ ਲੱਗਦੀਆਂ ਨੇ ਉਹ ਫਿਰ ਲੋਹੇ ਦੀ ਚੀਜ਼ ਰੱਖਣੀ ਜ਼ਰੂਰੀ ਪੁਰਾਣੇ ਦੌਰ ਦੀ ਗੱਲ ਅੱਛਾ ਉਹਦੇ ਨਾਲ ਕੀ ਹੁੰਦਾ ਫਿਰ ਉਹਦੇ ਨਾਲ ਉਸਤਾਦ ਜੀ ਫਿਰ ਉਹ ਤੁਹਾਡੇ ਕਰੀਬ ਕੋਈ ਚੀਜ਼ ਨਹੀਂ ਆਏਗੀ ਸ਼ੈਤਾਨ ਨਹੀਂ ਤੁਹਾਡੇ ਘਰ ਦੇ ਵਿੱਚ ਲੋਹੇ ਦੀਆਂ 70000 ਚੀਜ਼ਾਂ ਹੁੰਦੀਆਂ ਜਿਸ ਘਰ 'ਚ ਵਿਆਹ ਉਸ ਘਰ 'ਚ ਅੱਧੇ ਨਾਲ ਬਹੁਤਾ ਲੋਹੇ ਦਾ ਤਵਾ ਮੋਟਰ ਲੋਹੇ ਦੀ ਪੱਖੇ ਲੋਹੇ ਦੇ ਉੱਥੇ ਨਹੀਂ ਜਾਂਦੀਆਂ ਤੇ ਉਹ ਬੰਨਣ ਦੀ ਕੀ ਲੋੜ ਆ ਉੱਥੇ ਨਹੀਂ ਉਸਤਾਦ ਜੀ ਹੱਥ ਦੇ ਵਿੱਚ ਲਾੜੇ ਨੇ ਜਦੋਂ ਬਾਹਰ ਨਿਕਲਣਾ ਨਾ ਤੇ ਉਹਨੂੰ ਬਾਹਰ ਇਕੱਲੇ ਨੂੰ ਨਹੀਂ ਜਾਣ ਦਿੰਦੇ ਫੈਸਲ ਸਾਹਿਬ ਇਹ ਵੀ ਉਹ ਭਾਈ ਨਹੀਂ ਰੋਂਗ ਉਹ ਪੁਰਾਣੇ ਦੌਰ ਦੀ ਗੱਲ ਮੇਰਾ ਕਰਦੇ ਬੇਟਾ ਹੋਇਆ ਨਾ ਉਸਤਾਦ ਜੀ ਹੁਣ ਉਹ ਮੇਰੀ ਇੱਕ ਲੱਗਦੀ ਹੈ ਤੇ ਉਹ ਤਾਲਾ ਲੋਹੇ ਦਾ ਚੁੱਕੀ ਫਿਰੇ ਪੱਕ ਹਾਂ ਤਾਲਾ ਇਹਦੇ ਨਾਲ ਰੱਖ ਦੋ ਕਾਕੇ ਦੇ ਮੈਂ ਕਿਹਾ ਕਿਉਂ ਲੋਹਾ ਨਾਲ ਚੰਗਾ ਹੁੰਦਾ ਤੇ ਮੈਂ ਕਿਹਾ ਬੈੱਡ ਜਿਹੜਾ ਸਾਰਾ ਹੀ ਲੋਹੇ ਦਾ ਹੀ ਆ ਇਹ ਕੀ ਖਾਸ ਹੋਇਆ ਵਾ ਤਾਲਾ ਯਾਰ ਤੂੰ ਰੱਖ ਲੈਂਦਾ ਤੇਰੇ ਦਿਲ ਟੁੱਟ ਜਾਣਾ ਸੀ ਇੱਕ ਚੀਜ਼ ਐਸੀ ਹੈ ਜਿਹੜੀ ਲੌਜੀਕਲੀ ਸਮਝ ਆਉਂਦੀ ਹੈ ਹਾਂਜੀ ਕਿ ਜਦੋਂ ਸ਼ਾਦੀ ਹੈ ਨਾ ਇੱਕ ਮਿਸਾਲ ਆ ਕਿਸੇ ਦੀ ਸ਼ਾਦੀ ਮੇਰੀ ਇੱਕ ਮਿਸਾਲ ਸ਼ਾਦੀ ਮਸਾਲਾ ਵੀ ਆਪਣੀ ਮਸਾਲਾ ਵੀ ਤਾਂ ਅੱਛਾ ਹੁਣ ਅਸੀਂ ਮਿਸਾਲ ਵੀ ਨਹੀਂ ਦੇ ਸਕਦੇ ਵੈਸੇ ਤੇ ਹਟ ਗਏ ਆ ਮਿਸਾਲ 'ਚ ਵੀ ਬਹੁਤ ਨਾਲ ਅਸੀਂ ਪਰ ਠੀਕ ਹੈ ਮਿਸਾਲ ਦੇ ਇੱਕ ਮਿਸਾਲ ਦਿੱਤੀ ਹੈ ਕਿ ਬਾਬਾ ਜੀ ਉਹ ਬੱਚੇ ਬਾਹਰ ਅੰਦਰ ਜਾਂਦੇ ਨੇ ਮੋਟਰਸਾਈਕਲਾਂ ਭਜਾਉਂਦੇ ਨੇ ਖੁਸ਼ੀ ਦੀ ਚਾਹ 'ਚ ਉਹ ਕਹਿੰਦੇ ਨੇ ਕਿ ਵੀ ਮਤਲਬ ਜ਼ਿਆਦਾ ਕੋਈ ਐਸਾ ਡੇਂਜਰ ਕਿਸੇ ਜਗ੍ਹਾ ਤੇ ਨਹੀਂ ਜਾਣਾ ਮੋਟਰਸਾਈਕਲ ਨਹੀਂ ਭਜਾਉਣੀ ਉਹ ਤੇ ਚਲੋ ਕਿਸੇ ਨਾਲ ਬਹਿ ਕੇ ਜਾਣਾ ਨਹੀਂ ਉਹਦੀ ਇੱਕ ਲੌਜੀਕ ਸਮਝ ਆਉਂਦੀ ਹੈ ਕਿ ਖੁਦਾ ਨਾ ਖਾਸਾ ਕਿਉਂਕਿ ਇੱਕ ਨਾ ਉਹਦਾ ਇੱਕ ਖੁਮਾਰ ਜਿਹਾ ਹੁੰਦਾ ਨਾ ਵਿਆਹ ਦਾ ਉਹਦੇ ਦੋਸਤਾਂ ਦਾ ਨਾਲ ਤੇ ਉਹ ਅਗਰ ਅੱਗੋਂ ਪਿੱਛੋਂ ਦਿਲ ਕਰੇ ਆਰਾਮ ਨਾਲ ਜਾਂਦੇ ਹੋਣ ਜਦੋਂ 2 ਦਿਨ ਬਾਅਦ ਵਿਆਹ ਆਣਾ ਤੇ ਆ ਬਹਿ ਠੀਕ ਹੈ ਨਾ ਤੇ ਉਹ ਇਸ ਤੋਂ ਇਹ ਲੌਜੀਕ ਸਮਝ ਇਹ ਲੌਜੀਕ ਨਹੀਂ ਸਮਝ ਆ ਰਹੀ ਮੈਨੂੰ ਲੌਜਿਕ ਸਮਝ ਆ ਰਹੀ ਮੈਂ ਹੁਣ ਤੁਹਾਨੂੰ ਦੱਸਣਾ ਉਸਤਾਦ ਜੀ ਹੱਥ 'ਚ ਲੋਹੇ ਦੀ ਚੀਜ਼ ਫੜੀ ਉਹਦੇ ਮੈਂ ਹੁਣ ਤੁਹਾਨੂੰ ਦੱਸਣਾ 7 ਤੋਂ ਭਾਈ 10 ਦਿਨ ਫੈਸਲ ਪਹਿਲੇ ਨੇ ਆਪਣੇ ਵਿਆਹ ਤੇ ਇੰਨਾ ਸਰੀਰ ਦਾ ਟੋਟਾ ਜਿਹੜਾ ਪਾਇਆ 7 ਦਿਨ ਪੂਰਾ ਪਾਈ ਰੱਖਿਆ ਉਹ ਟੋਟਾ ਐਡਾ ਵੱਡਾ ਹੋ ਗਿਆ ਸੋ ਟੋਟਾ ਨਹੀਂ ਇਹਨੇ ਵੀ ਵਿਆਹ ਤੇ ਲੋਹਾ ਚੁੱਕੀ ਫਿਰੇ ਮੁੜ ਕੇ ਭਾਜੀ ਪੁਲਿਸ ਆ ਗਈ ਫਿਰ ਉਹਨਾਂ ਨੇ ਕਿਹਾ ਭਾਈ ਉਹ ਕਬਾੜੀਆਂ ਨੇ ਤੇ ਪਰਚਾ ਕਰਾਤਾ 7 ਦਿਨ ਹੋ ਗਏ ਤੂੰ ਉਹਦਾ ਲੋਹਾ ਚੁੱਕ ਰਿਹਾ ਘਰਦਿਆਂ ਨੇ ਕਿਹਾ ਲੋਹਾ ਪਾ ਤੇ ਗਲ ਚ ਪੈਰ ਇੱਕ ਬੱਤੀ ਦਾ ਪਾ ਕੇ ਫਿਰ ਤੇ ਐਨੇ ਫਿਰ ਰਿਹਾ ਕਰਦੇ ਨੇ ਕਿ 7 ਦਿਨ ਲੋਹਾ ਲਾ ਕੇ ਫਿਰਨਾ ਤੇ ਇੱਕ ਆਦਮ ਟੰਬਰ ਹੀ ਵਿਆਹ ਕਰੀ ਜਾਣਾ ਭਾਰਾ ਬੈਰਕ ਪਾ ਲਿਆ ਕਰੇ ਚ ਤੇ ਇੰਜ ਫਿਰ ਰਿਹਾ ਤੇ 2 ਘੰਟੇ ਬਾਅਦ ਨਾ ਬੈਲੈਂਸ ਕਰ ਲਈ ਉਹਨੂੰ ਪਿੱਛੇ ਛੱਡ ਲੈਂਦਾ ਹੋ ਗਿਆ ਤੁਸੀਂ ਮੈਲੇ ਰਹਿਣਾ ਲਾੜਾ ਨੂੰ ਮੈਲਾ ਰੱਖੀ ਉਹ ਫਿਰ ਉਹਨੂੰ ਟਰਾਲੀ ਸਟਾ ਦੇ ਭਰਾਵਾ ਉਹ ਟਰਾਲੀ ਜਾਵੇ ਇੱਕ ਮਿੰਟ ਯਾਰ ਮੈਲਾ ਕਿਉਂ ਰੱਖਣਾ ਨਾ ਉਸਤਾਦ ਜੀ ਪਤਾ ਕੀ ਗੱਲ ਮੈਲਾ ਮਰਾ ਦੇ ਇੱਕ ਨੂੰ ਨਹਾਉਣ ਧੋਣ ਨਹੀਂ ਦੇਣਾ ਮੂੰਹ ਨਹੀਂ ਧੋਣ ਦੇਣਾ ਕੱਪੜੇ ਨਹੀਂ ਪਾਉਣ ਦੇਣੇ ਨਹੀਂ 7 ਦਿਨ ਉਹਨੇ ਮੈਲਾ ਹੀ ਰਹਿਣਾ ਉਹਨੇ ਸਿਰਫ ਕੱਪੜੇ ਪਾਣੇ ਮਹਿੰਦੀ ਵਾਲੇ ਦਿਨ 8ਵੇਂ ਦਿਨ ਕੁੜੀ ਵਾਲੇ ਜਵਾਬ ਦੇ ਦੇਣ ਬੇਟੇ ਮੂੰਹ ਇਹਦੇ ਨਾਲ ਕਰਨ ਲੱਗੇ ਸੀ ਧਮਾਕਾ ਹੀ ਬਹੁਤ ਮਾੜਾ ਹੋ ਗਿਆ ਨਹੀਂ ਮਿੱਠੇ ਏਡਾ ਯਾਰ ਤੁਸੀਂ ਮਾੜੇ ਹੈਗੇ ਹੋ ਧਮਾਕਾ ਇਹ ਕਿਹੜੀ ਗੱਲ ਭਾਜੀ ਹੁਣ ਸਮੈਲ ਵਾਲੇ 7 ਦਿਨ ਨਹਾਉਣਾ ਹੀ ਨਹੀਂ 7 ਦਿਨ ਕਰਦੇ ਕਿਉਂ ਹੁੰਦੇ ਮੈਂ 10 ਦਿਨ ਨਹੀਂ ਨਹਾਉਂਦਾ ਮੇਰੇ ਚ ਨਹੀਂ ਸਮੈਲ ਉਹ ਤੇ ਹਾਲੇ ਵੀ ਨਹੀਂ ਨਹਾਉਂਦਾ ਤੇ ਨਹੀਂ ਤੁਸੀਂ ਲਾਣੇ ਦੇ ਨਹੀਂ ਫਿੱਟ ਭਾਈ ਘਰਦਿਆਂ ਨੇ ਕਿਹਾ ਲੋਹਾ ਰੱਖ ਓਏ ਨਾਲ ਇhtiyatan ਸੁੱਕੀਆਂ ਰੋਟੀਆਂ ਵੀ ਰੱਖੀਆਂ ਇੱਕ ਪਾਸੇ ਨਾਲ ਲੈਂਡਨ ਦੀ ਜੁੱਤੀ ਵੀ ਤੇ ਭਾਈ ਬੋਰੇ ਬੰਦੇ ਸੈੜਾ ਤੇ ਟੁਕੜਿਆਂ ਦਾ ਬੋਰ ਬਾਕੀ ਇਹ ਕਿਸੇ ਨੂੰ ਪੁੱਛ ਲੈਣਾ ਤੁਸੀਂ ਸ਼ਾਇਦ ਤੁਹਾਡੇ ਨਾਲ ਹੁੰਦਾ ਸਾਡੇ ਤਾਂ ਭਾਈ ਹੁੰਦਾ ਇਸ ਤੋਂ ਜ਼ਿਆਦਾ ਅਸੀਂ ਪਾਗਲ ਆ ਤੇ ਸਾਡੀ ਬਿਸਤੀ ਆ ਕਿ ਅਸੀਂ ਤੇਰੀ ਗੱਲ ਕਿਸੇ ਨੂੰ ਪੁੱਛਣ ਜਾਈਏ ਘਰਦਿਆਂ ਨੇ ਇhtiyatan ਕਿਹਾ ਲੋਹਾ ਰੱਖਿਆ ਕਰ ਕੋਲ ਤੇ ਬਰਾਤ ਵਾਲੇ ਦਿਨ ਕੁੱਲਾ ਲਾ ਕੇ ਤੇ ਮਗਨਾਤੀਸ ਮਾਰਨ ਦੇ ਬਰਾਤ ਰੱਖ ਉਹਨਾਂ ਨੇ ਕਿਹਾ ਲੋਹਾ ਰੱਖਿਆ ਕਰ ਤੇ ਜੇਬ 'ਚ ਲੋਹਾ ਫਿਲਮ ਮਾਰੀ ਧਰਮਿੰਦਰ ਦੀ ਸਟੋਰੀ ਪਾਈ ਉਹ ਲੋਹਾ ਰੱਖੀਦਾ ਹੁੰਦਾ ਇਹਨਾਂ ਨੂੰ ਕਿਸੇ ਨੇ ਕਿਹਾ ਜਦੋਂ ਲੜਕੇ ਦਾ ਵਿਆਹ ਰੱਖੂਦਾ ਨਾ ਸ਼ੈਤਾਨ ਰੋਂਦਾ ਤੇ ਖਲੋਤੇ ਵੇਖਣੇ ਉਹ ਸ਼ੈਤਾਨ ਰੋਣ ਡਿਆ ਤੇ ਛੋਟਾ ਪੈ ਗਿਆ ਮੈਂ ਸ਼ੈਤਾਨ ਰੋਣ ਡਿਆ ਮੇਰਾ ਇੱਕ ਕਦਨ ਨਾ ਸੁੱਕਾ ਆਈ ਜਾਂ ਤੇ ਉਹ ਨਾ ਵਿਆਹ ਤੇ ਇੱਦਾਂ ਹੀ ਫਿਰੀ ਜਾਵੇ ਉਹ ਮੈਂ ਕਿਹਾ ਗੱਲ ਸੁਣ ਤੈਨੂੰ ਨਜ਼ਰ ਨਹੀਂ ਲੱਗਣੀ ਤੈਨੂੰ ਠੰਡ ਲੱਗਣੀ ਹੈ ਕੁਛ ਪਾ ਉਸਤਾਦ ਜੀ ਲੌਜਿਕ ਇਹ ਵੇ ਕਿ ਜਦੋਂ ਤੁਸੀਂ ਮੈਲੇ ਰਹਿਣਾ ਨਾ ਤੇ 7 ਦਿਨ ਬਾਅਦ ਤੁਸੀਂ ਜਦੋਂ ਨਹਾ ਕੇ ਐ ਫਰੈਸ਼ ਹੋਣਾ ਤੇ ਰੂਹ ਪੱਲਾ ਦਾ ਹੀ ਨਿਕਲਦਾ ਹੁੰਦਾ ਇਹ ਲਾੜੇ ਦਾ ਮੈਂ ਐਡਵਾਈਸ ਕਰਦਾ ਹਾਂ ਕੂੜ ਸਾਰੇ ਪੁਣੇ ਆ ਸਾਰੇ ਕੂੜ ਪੁਣੇ ਆ ਉਹ ਕੂੜ ਪੁਣੇ ਨਹੀਂ ਯਾਰ ਹੁਣ ਤਾਂ 7 ਦਿਨ ਪਹਿਲੇ ਹਮਾਮ ਵਾਲਾ ਕਹਿੰਦਾ ਤੁਸੀਂ ਇੱਕ ਅਫੀਸ਼ੀਅਲ ਮੇਰੇ ਕੋਲ 14 ਦਿਨ ਪਹਿਲੇ ਕਰਾਉਣਾ ਇੱਕ ਅਫੀਸ਼ੀਅਲ 7 ਦਿਨ ਪਹਿਲੇ ਕਰਾਉਣਾ ਫੇਰ ਰੂਪ ਆਉਂਦਾ ਹੁਣ ਉਹ ਰੂਪ ਨਹੀਂ ਰਹੇ ਨਾ 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 ਮਿੱਠਾ ਜੀ ਉਹ ਤੁਹਾਡੇ ਵਰਗੇ ਨੇ ਜਿਨ੍ਹਾਂ ਨੇ ਦੂਜੀਆਂ ਤੀਜੀਆਂ ਕਰਾਣੀਆਂ ਉਹਨਾਂ ਦੇ ਜਦੋਂ ਪਹਿਲੀ ਸ਼ਾਦੀ ਹੁੰਦੀ ਰੂਪ ਆਂਦਾ ਅੱਛਾ ਨਦੀਪ ਉਦੋਂ ਸਾਹਿਬ ਮੇਨ ਹੀ ਹੁੰਦਾ ਨਾਲਾ ਉਹਦੇ ਤੇ ਹੀ ਰੂਪ ਹੁੰਦਾ ਸਾਰਿਆਂ ਦਾ ਧਿਆਨ ਹੀ ਉਹਦੇ ਵੱਲ ਹੁੰਦਾ ਜਦੋਂ ਮੇਰੀ ਸ਼ਾਦੀ ਹੋਈ ਸੀ ਨਾ ਮੈਂ ਮੂੰਹ ਧੋਤਾ ਵਾ ਤੇ ਵਾਲਾਂ ਦਾ ਹਲਕਾ ਜਿਹਾ ਸਟਾਈਲ ਬਣਾਇਆ ਤੇ ਮੈਂ ਜਾ ਬਸ
ਐਨੀ ਕਰ ਲਈ ਸੀ ਹਾਂ ਹਾਂਜੀ ਮੇਰਾ ਸਟਾਈਲ ਹੈ ਤੇ ਤੁਹਾਨੂੰ ਪਤਾ ਮੇਰੇ ਵਾਲ ਨਹੀਂ ਇਹ ਰਹਿ ਗਏ ਬਾਅਦ ਇਹਨੇ ਜਦੋਂ ਕਿਤੇ ਜਾਣਾ ਮੈਂ ਤਾਂ ਤਿਆਰ ਕਰਨ ਇਹ ਐਂ ਕਰਕੇ ਕੰਧ ਨਾਲ ਟਕਰਾਉਂਦੇ ਅੱਧਾ ਘੰਟਾ ਉਂਝ ਖਲੋਂਦਾ ਉਹ ਸਾਰੇ ਇੱਥੇ ਆ ਜਾਂਦੇ ਆ ਬਾਵਾ ਘੰਟਾ ਡੇਢ ਘੰਟਾ ਟਾਈਮ ਲੱਗ ਜਾਂਦਾ ਤੇ ਬਰਾਤ ਵੀ ਦੇਖੋ ਇਸ ਤਰ੍ਹਾਂ ਟਾਈਮ ਨਾਲ ਹੋਈ ਆ ਹਰ ਚੀਜ਼ ਕਿੰਨੇ ਖਾਣਾ time? ਵੀ ਉੱਥੇ ਹੈ ਕਿੰਨੇ ਕੁ ਟਾਈਮ ਅਕਸਰ ਦੁਲੇ ਗਏ ਆ ਤਿਆਰ ਹੋਣਗੇ ਜਾਂ 2-3 ਘੰਟੇ ਬਰਾਤ ਸਾਰੀ ਤਿਆਰ ਖੜੀ ਆ ਕਿੱਥੇ ਆ ਜੀ ਮੁੰਡਾ ਪਾਰਲਰ ਚ ਗਿਆ ਵਾ ਆਇਆ ਨਹੀਂ ਇਹ ਮੈਡੀਕਲ ਸਟੋਰ ਤੇ ਸੀਗਾ ਭਾਜੀ ਇਹ ਗੰਜਾ ਨਹੀਂ ਇਹ ਤਾਂ ਉਹ ਪੁੱਠਾ ਫਿੱਟ ਹੋਇਆ ਲੈ ਵੀ ਤੂੰ ਫਾਲਟ ਲੱਭ ਲੈ ਓਏ ਹੋਏ ਫਿਟਿੰਗ ਗਲਤ ਹੋ ਓਏ ਹੋਏ ਪਾਗਲ ਹੋ ਗਿਆ ਸੀ ਕੀਮਾ ਡਾਕਟਰਾਂ ਕੋਲ ਜਾ ਕੇ ਨਹੀਂ ਇਹਦੇ ਵਾਲ ਹੈਗੇ ਨੇ ਟੱਕਰਾਂ ਮਾਰ ਠੋਕ ਲੈ ਅੰਦਰ ਤੋਂ ਲੇਕਿਨ ਜੋ ਵੀ ਹੈ ਨਾ ਉਸਤਾਦ ਜੀ ਸਾਰੇ ਅੰਦਰ ਠੋਕੇ ਇਹਦੇ ਟੋਪੀ ਵਾਲੇ ਵਾਲ ਤਾਂ ਥੋੜੀਆਂ ਮਾਰਨੀਆਂ ਪੈਣੀਆਂ ਆਹੋ ਤਾਂ ਲੱਭੂ ਖੋਲ ਕੇ ਇਸ ਤਰ੍ਹਾਂ ਦੇਖੋ ਤੁਸੀਂ ਅਗਰ ਜ਼ਿਆਦਾ ਟਾਈਮ ਲਾਓਗੇ ਪਾਲਣਾ ਦੇ ਵਿੱਚ ਹਰ ਚੀਜ਼ ਤੁਹਾਡੀ ਅੰਦਰੋਂ ਜਿਹੜੇ ਆ ਮੈਰਿਜ ਹਾਲ ਵਾਲੇ ਲੈਟਾਂ ਬੰਦ ਕਰ ਦਿੰਦੇ ਸਾਰਾ ਬੜਾ ਡਿਸਟਰਬ ਹੁੰਦਾ ਵਾ ਸਾਰਾ ਪ੍ਰੋਗਰਾਮ ਨਾ ਸਾਡੇ ਤੇ ਗਲੀ 'ਚ ਤੰਬੂ ਲੱਗੇ ਸੀ ਉਸਤਾਦ ਜੀ ਹੁਣ ਨਾ ਸਿਸਟਮ ਹੋ ਗਿਆ ਹੋਰ ਹੁਣ ਅਤਾਈਪੁਣਾ ਜ਼ਿਆਦਾ ਵਾ ਪਹਿਲੇ ਮਜ਼ੇ ਵੀ ਆਉਂਦੇ ਸੀ ਵਿਆਹ ਸ਼ਾਦੀ ਤੇ ਇੰਜੋਏ ਵੀ ਹੁੰਦਾ ਸੀ ਹੁਣ ਤਾਂ ਸਿੱਧੇ ਉੱਠਦੇ ਆ ਤੁਸੀਂ ਨਾਲ ਬੈਠੇ ਰੋਟੀ ਖਾਣਾ ਤੁਸੀਂ ਬੁਰਕੀ ਮੂੰਹ ਚ ਪਾਈ ਤੁਹਾਡੇ ਨਾਲ ਇੱਕ ਬੰਦਾ ਉੱਠ ਕੇ ਕਹਣਾ ਉਹ ਬੰਦਾ ਕਹਿੰਦਾ ਯਾਰ ਕਿਹੜਾ ਕੰਮ ਹੋਇਆ ਯਾਰ ਉੱਤੋਂ ਲਾਗਤਬਾਜ਼ੀ ਬਿੱਟੇ ਲਾਗਤਬਾਜ਼ੀ ਸਾਨੂੰ ਪਤਾ ਨਹੀਂ ਤੁਹਾਨੂੰ ਪਤਾ ਹੀ ਨਹੀਂ। ਇਹਨੇ ਕੀ ਐਡਮ ਕਰਨੀ ਉਸਤਾਦ ਜੀ ਸੀ ਐ ਤੇ ਗੱਲਾਂ ਕਰਨ ਤੇ ਸਾਡੇ ਲਾਗੋ ਇੱਕ ਕੂੜ ਨੇ ਐ ਵੇਖਿਆ ਤੇ ਕਰਦਾ ਟੁੱਟ 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 ਮੈਂ ਕੋ ਪੱਟ ਹੋ ਗਿਆ ਚਰਨ ਬਾਵਰ ਦੇ ਵਿਆਹ ਬਾਹਰ ਦੇ ਵਿਆਹ ਓ ਯਾਰ ਵੇਖਿਆ ਬਿੱਟੇ ਕਸਮ ਵਾਲੀ ਗੱਲ ਅਸੀਂ ਜਿਹੜਾ ਉਸਤਾਦ ਜੀ ਇੱਕ ਜਗ੍ਹਾ ਤੇ ਨਾ ਸ਼ਾਦੀ ਤੇ ਗਏ ਤੇ ਸਾਡਾ ਇੱਕ ਬਹੁਤ ਸੀਨੀਅਰ ਐਕਟਰ ਉਸਤਾਦ ਜੀ ਹੁਣ ਐਟਮ ਕਰ ਰਿਹਾ ਤੇ ਸਾਹਮਣੇ ਨਾ ਇੱਕ ਕਰੈਕਟਰ ਬੈਠਾ ਹੈ ਉਸਤਾਦ ਜੀ ਉਹਨੇ ਨਾ ਉਹਨੂੰ ਜੁਗਤ ਕਰਤੀ ਤੇ ਉਹ ਕਹਿੰਦਾ ਜੁਗਤ ਕਿਸ ਕੀਤੀ ਹੈ ਤੇਰੀ ਜੁਗਤ ਉਸਤਾਦ ਜੀ ਉਧਰੋਂ ਪਲਕਾਰ ਸਾਰੇ ਉੱਡੇ ਤੇ ਪਤਾ ਨਹੀਂ ਕੀ ਹੋਇਆ ਕਹਿੰਦਾ ਜੁਗਤ ਕਿਸ ਉਹਨੂੰ ਰੋਕਣੇ ਦਾ ਜੁਗਤ ਕਿਸ ਕੀਤੀ ਤੇ ਅੱਲਾ ਦੀ ਕਸਮ ਮਿੱਠੇ ਇੱਥੋਂ ਫਿਰ ਕਿਹਨੇ ਸੀ ਕਰ ਕਹੇ ਜੁਗਤ ਕਿਸ ਕੀਤੀ ਹੈ ਹਾਂ ਇਹ ਕੀ ਕੀਤੀ ਨਹੀਂ ਉਸਤਾਦ ਜੀ ਉਹ ਵਾਕਿਆ ਨੂੰ ਸੁਣਾਓ ਨਾ ਉਸ ਕਰੈਕਟਰ ਚ ਨਾ ਕੀ ਕਹਿੰਦਾ ਹੁਣ ਨਾ ਉਹਨੂੰ ਰੋਕਣ ਦੇ ਕਿ ਨਹੀਂ ਓਏ ਯਾਰ ਫਨਕਾਰ ਸਾਡੇ ਭਰਾ ਨਹੀਂ ਇਹਨਾਂ ਦੀ ਯਾਰ ਜੁਗਤ ਇੱਥੋਂ ਉਸਤਾਦ ਜੀ ਅੱਲਾ ਦੀ ਕਸਮ ਉਹਨੇ ਕਾਪੀ ਕੱਢੀ ਤੇ ਅੰਜੀ ਸੁੱਟਤੀ ਉਹਦੇ ਤੇ ਅੱਗੋਂ ਕਹਿੰਦਾ ਉਹਨੂੰ ਚੇਦਾ ਨਹੀਂ ਸੀ ਕਹਿਣਾ ਹੁੰਦਾ ਕਹਿੰਦਾ ਤੁਸੀਂ ਵੀ ਲੋਕਾਂ ਦੇ ਚੇਚੇ ਕਰਦੇ ਹੋ ਅਸੀਂ ਵੀ ਤੁਹਾਡਾ ਚੇਚਾ ਕਰਨੀ ਆ ਅੱਛਾ ਚੇਚਾ ਜਿਹੜਾ ਸਰਦਾਰ ਕਮਾਲ ਸਾਹਿਬ ਅੱਲਾ ਬਖਸ਼ੇ ਉਹਨਾਂ ਨੂੰ ਉਹ ਜਿਹੜਾ ਕਿਸੇ ਨੂੰ ਹੁੰਦੇ ਸੀ ਕਿ ਕਿਤੇ ਆਹ ਲਾਹੌਰ ਕਿਤੇ ਆਹ ਤਾਂ ਲਾਹੌਰ ਯਾਰ ਕੀ ਨਹੀਂ ਉਹਨੇ ਪੀਤਾ ਬਚਨ ਵਾਲਾ ਵੀ ਅਖੀਰ ਸੁਣਾਇਆ ਸੀ ਯਾਰ ਪੀਤਾ ਬਚਨ ਨਹੀਂ ਸਰਦਾਰ ਸਾਹਿਬ ਨਾਲ ਨਾ ਹੁਣ ਉਸਤਾਦ ਜੀ ਇੱਕ ਟਾਈਮ ਸੀਗਾ ਕਿ ਅਸੀਂ ਸਰਦਾਰ ਸਾਹਿਬ ਦੇ ਨਾ ਕਿਰਾਏਦਾਰ ਸੀਗੇ ਇੱਥੇ ਹਾਂ ਮਹੱਲੇ ਸ਼ਰੀਪੁਰੇ ਜਿੱਥੇ ਰਹਿੰਦੇ ਸੀ ਨਾ ਪਹਿਲੇ ਅਸੀਂ ਉਹਨਾਂ ਦੇ ਨਾ ਕਿਰਾਏਦਾਰ ਸੀਗੇ ਤੇ ਸਰਦਾਰ ਸਾਹਿਬ ਉਰੇ ਨੀਚੇ ਰਹਿੰਦੇ ਸੀ ਉੱਪਰਲਾ ਪੋਰਸ਼ਨ ਸਾਡੇ ਕੋਲ ਸੀਗਾ ਇਹ ਮਾਲਕ ਸਾਨੂੰ ਉਸ ਹਵੇਲੀ ਦੇ ਵਿੱਚ ਯਾਨੀ ਕਿ ਅੱਛਾ ਤੇ ਅਸੀਂ ਬੈਠੇ ਹੋਏ ਆ ਸਾਰੀ ਗੈਦਰਿੰਗ ਬੈਠੀ ਹੋਈ ਉਸਤਾਦ ਜੀ ਲਾਹੌਰ ਮੈਂ ਕਿਹਾ ਜੀ ਸਰਦਾਰ ਸਾਹਿਬ ਮੇਰੇ ਵੱਡੇ ਬਜ਼ੁਰਗ ਨੇ ਸਰਦਾਰ ਸਾਹਿਬ ਸਾਡੇ ਕਿਰਾਏਦਾਰ ਹੁੰਦੇ ਸੀ ਕਿਸੇ ਦੌਰ 'ਚ ਕਹਿੰਦੇ ਹਾਂਜੀ ਕਿਰਾਏਦਾਰ ਅੱਜ ਵੀ ਉੱਥੇ ਹੀ ਮਾਲਕ ਵਗੈਰਾ ਦਾ ਨਹੀਂ ਪਤਾ ਕਿੱਥੇ ਨੇ ਡਰਾਈਵਰ ਅੱਜ ਵੀ ਉੱਥੇ ਹੀ ਨੇ ਮਾਲਕ ਮਕਾਨ ਪਤਾ ਨਹੀਂ ਕਿੱਥੇ ਕਿੱਥੇ ਖੇਚਲ ਹੁੰਦਾ ਯਾਰ ਦੱਸਣ ਤੇ ਮਹੱਲੇ ਦੇ ਨਾਈ ਹੈ ਜੀ ਭੋਰਾ ਇੱਜ਼ਤ ਨਹੀਂ ਕਰਦੇ ਕਹਿੰਦੇ ਇਹ ਕਿਹੜਾ ਸਾਡਾ ਗਾ ਨਹੀਂ ਉਹ ਸਹੀ ਗੱਲ ਹੈ ਆਹੋ ਤੇ ਕਈ ਲਾਗਤਬਾਜ਼ੀ ਇਹ ਵੀ ਹੁੰਦੀ ਉਸਤਾਦ ਜੀ ਗਲੀ 'ਚ ਭਾਈ ਬਰਾਤ ਨਹੀਂ ਲੰਘਣ ਦੇਣੀ ਅਸੀਂ ਹੈ ਐਵੇਂ ਹਾਂ ਸਟੇ ਲੈਣਾ ਇਹ ਸਾਰਾ ਕੁਝ ਹੁੰਦਾ ਵਾ ਯਾਰ ਬਹੁਤ ਹੁਣ ਤਾਂ ਮਜ਼ਾ ਨਹੀਂ ਆਉਂਦਾ ਉਸਤਾਦ ਜੀ ਪਹਿਲੇ ਬਹੁਤ ਮਜ਼ੇ ਇਹਦੇ ਮੱਲੇ ਕੋਟਾਈ ਦੇ ਕਾਜ ਜਿਹੜੇ ਪੁੱਛੇ ਨਾ ਕੀ ਹੋਇਆ ਬਾ ਕੰਮ ਹੀ ਨਹੀਂ ਚੱਲਿਆ ਕੰਮ ਦਾ ਬੇੜਾ ਮਦਸਰ ਹੋ ਗਿਆ ਯਾਰ ਲੈ ਕੰਮ ਦਾ ਬੇੜਾ ਮਦਸਰ ਹੋ ਗਿਆ ਭਾਜੀ ਮੈਂ ਜਿਹਨੇ ਪੈਸੇ ਦੇਣਾ ਨਾਈ ਨੂੰ ਮਿਲਣਾ ਨਹੀਂ ਇਹ ਸਹੀ ਗੱਲ ਆ ਭਾਈ ਨਾ ਤੁਸੀਂ ਇਹ ਜਿਹੜਾ ਇਹਨੇ ਮਾਸ਼ਾਅੱਲਾ ਦਾੜੀ ਦੇ ਮੇਨਟੇਨ ਰੱਖਿਆ ਇਹ ਨਾਈ ਦਾ ਕੰਮ ਨਹੀਂ ਉਹਦਾ ਕੀ ਸਟਾਰਟ ਨਹੀਂ ਦੱਸਰ ਵੱਡਿਆਂ ਕੋ ਪਿਆਰ ਤੇ ਨਹੀਂ ਲੈਂਦਾ ਰੇੜਾ ਲਾਈ ਦੀਆਂ ਦੀਆਂ ਉਸਤਾਦ ਜੀ ਲੇਕਿਨ ਉਹ ਵੱਡੇ ਲੋਕ ਸਨ ਜ਼ਿਆਦਾ ਲੇਕਿਨ ਉਸਤਾਦ ਜੀ ਮੈਂ ਇੱਕ ਗੱਲ ਪੁੱਛਣੀ ਤੁਹਾਡੇ ਕੋਲ ਜਰਾ ਦੱਸ ਦੇਣਾ ਉਸਤਾਦ ਜੀ ਸ਼ਾਦੀ ਦੀ ਉਸ ਉਮਰ ਕੀ ਹੋਣੀ ਚਾਹੀਦੀ ਮੈਂ ਕਹਿੰਦਾ ਮੇਰੀ ਇਸ ਟਾਈਮ ਸ਼ਾਦੀ ਹੋਣੀ ਚਾਹੀਦੀ ਸੀ ਸ਼ਾਦੀ ਦੀ ਉਸ ਉਮਰ ਕੋਈ ਨਾ ਹੋਵੇ ਬਸ ਭਾਰਵੋ ਕੋ ਸਹੀ ਲੱਭ ਜੇ ਤੇ ਕਰ ਲਓ ਕਿਉਂ ਜੀ ਚਲੋ ਯਾਰ ਮੈਨੂੰ ਕੋਈ ਹੋਰ ਕੋਈ ਦੱਸ ਵਾਹ 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 ਜਿੱਥੇ ਦਾ ਵੀ ਲੱਭ ਜੇ ਜਿੱਤੇ ਦਾ ਵੀ ਲੱਭ ਭਾਰੂ ਚੰਗਾ ਲੱਭ ਜੇ ਕੜਕਾ ਦਿਓ ਇਹ ਵੀ ਨਾ ਵੇਖੋ ਕਿ ਹਾਲੇ ਮਹੀਨਾ ਪਹਿਲੇ ਤੇ ਮੈਂ ਕਿਸੇ ਹੋਰ ਨਾਲ ਕੀਤੀ ਸੀ ਉਸਤਾਦ ਜੀ ਉਹ ਨਹੀਂ ਬਾਤ ਕਰਨੀ ਅੱਛਾ ਉਸ ਤੋਂ ਉਮਰ ਵੀ ਉਸਤਾਦ ਜੀ ਨੂੰ ਪੁੱਛਣ ਰਹੇ ਆ ਅੱਲਾ ਜਾਣਦਾ ਅੰਨ ਗਰੀਬ ਭਲਾ ਕੀ ਹੋਣਾ ਵਾ ਕਿਸੇ ਨੇ ਵੀ ਪੁੱਛਣਾ ਨਾ ਯਾਰ ਇਹ ਭਾਈ ਸਜਾਦ ਜਾਨੀ ਸਾਹਿਬ ਨੂੰ ਮਿਲਣਾ
ਤੇ ਉਹਨੇ ਕਹਿਣਾ ਅੱਛਾ ਉਹ ਵਿਆਹਾਂ ਵਾਲਾ। ਅੱਛਾ ਯਾਰ ਦੇਖ ਲਓ ਯਾਰ, ਸਾਰਿਆਂ ਨੇ ਕੀਤੇ ਨੇ ਯਾਰ, ਹੁਣ ਕੋਈ ਨਹੀਂ ਕੁਛ ਕੰਦੇ ਆ ਯਾਰ। ਆ ਸੋਸ਼ਲ ਮੀਡੀਆ ਤੇ ਅੰਨੇ ਹੋ ਗਏ ਹੁਣ ਸਾਰੇ। ਉਹ ਸਾਰੇ ਵਾਲੇ ਕੀਤੇ, ਹੈਂ? ਫੌਰਨ ਪਤਾ ਲੱਗਦਾ, ਸਾਡੇ ਦੱਸ ਤੇ ਸਾਲ ਯਾਰ। ਬਾਅਦ ਪਤਾ ਲੱਗਾ ਕਿ ਨਹੀਂ ਪਤਾ ਕੀ ਉਸਤਾਦ ਸਾਰ ਇੱਥੇ ਮਰਦ ਨੂੰ ਚਾਰ ਜਾਇਦਾ, ਇੱਥੇ ਔਰਤਾਂ ਚੌਥਾ ਪੰਜਵਾਂ ਕਰਨ ਦਈਆਂ, ਉਹਨਾਂ ਨੂੰ ਕੋਈ ਨਹੀਂ ਪੁੱਛਣ ਦਿਆ। ਉਹ ਔਰਤਾਂ ਵੀ ਪੂਰੇ ਭਾਈ ਹੋਏ ਨਾ ਫਿਰ। ਲੇਕਿਨ ਉਸਤਾਦ ਜੀ ਅੱਛਾ ਦਾੜੀ ਫੈਸਲ ਸਾਹਿਬ ਦਾ ਅੱਜ ਦਾ ਲੱਗ ਜੇ ਥੋੜਾ ਜਿਹਾ ਘਰੋਂ ਈਜ਼ੀ ਹੋ ਜੇ। ਮੈਂ ਕਹਿੰਦਾ ਫੈਸਲ ਤੁਹਾਡੀ ਨੋਹ ਨੇ ਇਜਾਜ਼ਤ ਦਿੱਤੀ, ਕਸਮ ਵਾਲੀ ਗੱਲ, ਕਹਿੰਦੀ ਫੈਸਲ ਸ਼ਾਦੀ ਕਰਨੀ ਹੈ ਨਾ ਮੈਨੂੰ ਦੱਸ ਕੇ ਕਰਨੀ ਹੈ ਤੁਸੀਂ, ਮੈਂ ਆਪ ਤੁਹਾਡੀ ਸ਼ਾਦੀ ਕਰਾਵਾਂਗੀ, ਲੈ। ਮੈਂ ਆਪ ਕਰਨੀ। ਹਾਂਜੀ ਲੇਕਿਨ ਮੈਂ ਆਪ ਭਰਜਾਈ ਰਿਸ਼ਤਾ ਲੈਣ ਜਾਵਾਂਗੀ। ਇਹ ਏਦਾਂ ਹੀ ਸਾਰੀਆਂ ਦੇ ਹਾਂ ਏਦਾਂ ਇਹਨਾਂ ਦੇ ਗੇੜੇ 'ਚ ਨਹੀਂ ਆਉਣਾ। ਹਾਂ ਇਹ ਭਾਈ ਤੁਹਾਨੂੰ ਫਸਾਉਂਦੀਆਂ ਵਾ, ਤੁਸੀਂ ਹਲਕਾ ਜਿਹਾ ਓਕੇ ਦੇਣਾ, ਢਿੱਲ ਦਿਖਾਉਣੀ ਆ ਕਿ ਬਸ ਤੁਹਾਨੂੰ ਕਿਹਾ ਸੀ ਨਾ। ਆਪਣੇ ਆਪ ਨੂੰ ਮਜ਼ਬੂਤ ਰੱਖਣਾ, ਇੱਥੇ ਗ੍ਰਿਫਤ ਮਜ਼ਬੂਤ ਰੱਖਣੀ ਹੈ। ਗ੍ਰਿਫਤ ਹੁਣ ਮਿੱਠਾ ਉਸਤਾਦ ਜੀ ਨੂੰ ਮਾਫੀ ਨਾਲ ਕਹਿਣਾ ਨਹੀਂ ਚਾਹੀਦਾ, ਭਰਾ ਹੈ ਸਾਡਾ ਉਸਤਾਦ ਜੀ। ਤੁਸੀਂ ਕਹਿ ਦੇਣਾ ਤੁਸੀਂ ਨਹੀਂ ਹਟਣਾ, ਮੈਨੂੰ ਪਤਾ। ਆ ਜਿਹੜੇ ਜੇ ਕਰਦੇ ਨਾ ਤੇ ਇਹਦਾ ਵੇਖਣ ਵਾਲਾ ਦਾ ਸਾਹਿਬ। ਆਵਾਜ਼ ਨਹੀਂ ਉਸਤਾਦ ਜੀ ਕਸਮ ਵਾਲੀ ਗੱਲ ਕਿ ਲੋਕ ਅਕਸਰ ਕਹਿੰਦੇ ਨੇ ਫੇਕ ਇਹ ਉਹ, ਸ਼ਾਇਦ ਮੈਨੂੰ ਫੇਕ ਸਮਝਦੇ ਹੋਣ, ਲੇਕਿਨ ਉਸਤਾਦ ਜੀ ਗੱਲਾਂ ਮੇਰੀਆਂ ਸੱਚੀਆਂ ਹੁੰਦੀਆਂ ਪਰ ਹੁੰਦੀਆਂ ਕੜਵੀਆਂ ਨੇ। ਅੱਛਾ ਮਿੱਠੇ ਦਾ ਕੀ ਕਹਿ ਲੱਗੇ ਸੀ? ਨਹੀਂ ਮਿੱਠੇ, ਮੈਂ ਮੇਰੀ ਜ਼ਿੰਦਗੀ ਜਦੋਂ ਤੱਕ ਹੈ ਵਾ ਨਾ ਪਰਦਾ ਰੱਖਣਾ। ਮਿੱਠੇ, ਮੈਂ ਇਨਸ਼ਾਅੱਲਾ ਤਾਲਾ ਤੇਰੀ ਸ਼ਾਦੀ ਨਹੀਂ ਹੁੰਦਾ। ਇਹ ਐਜ਼ਰਾ ਚੈੱਕ ਕਰਨਾ, ਐਜ਼ਰਾ ਚੈੱਕ ਕਰਨਾ। ਕੈਮਰਾ ਮੈਨ ਨਹੀਂ ਹੋ ਰਹੀ ਹੈ, ਕੈਮਰਾ ਮੈਂ ਦੇਖ ਲਾ, ਛਾਲ ਮਾਰਨ ਲੱਗਾ। ਕਿਤੇ ਕੋਈ ਡੁਬਕਾ ਲਾਉਣ ਲੱਗਾ ਨੂੰ ਕੈਮਰਾ ਮੈਨ ਨਹੀਂ ਹੈ। ਆ ਕੈਮਰਾ ਲੱਗਾ ਜੇ, ਕਦੀ ਜ਼ਿੰਦਗੀ 'ਚ ਵੇਖਿਆ ਇਹਦਾ ਕੈਮਰਾਮੈਨ ਬੈਠਾ? ਇਹ ਚੈੱਕ ਕਰੋ। ਐ ਮੱਛੀ ਦੇ ਮਾਰਨ ਲੱਗਾ ਕੈਮਰਾ। ਅੱਲਾ ਰਹਿਮ ਕਰੇਗੀ। ਢੋਲੀ ਵਰਗੇ ਡੱਡੂ ਦਾ ਗਲਾ ਬੈਠਾ ਹੋਣ ਤੇ ਬਾਤ ਬੋਲ ਨਹੀਂ ਲੱਗਣਾ। ਮੈਂ ਸਮਝ ਬਸ ਅੱਜ ਬਦਮਾਸ਼ੀ ਕਰਦਾ ਹੁੰਦਾ ਸੀ ਤੇ ਮਹੱਲੇ 'ਚ ਮਸ਼ਹੂਰ ਸੀ, ਓਏ ਬੜਾ ਟਿੰਡ ਫੇਰਿਆ ਬੰਦਾ ਤੂੰ। ਅੱਛਾ ਭਾਈ ਫੈਸਲੇ ਵਰਗੇ ਬੰਦੇ ਨੇ ਬੱਸ 'ਚ ਹੁੰਦੇ, ਸਟਾਪ ਨਾਲ ਨੰਗੀ ਉਹਦੇ ਹੱਸ ਕੇ ਕਹਿੰਦਾ ਸਟਾਪ ਲੱਗ ਗਿਆ। ਜਦੋਂ ਸੀਲਿੰਗ ਡਿੱਗੀ ਉਦੋਂ ਉਹਨੇ ਕੀ ਕਿਹਾ ਸੀ? ਅੱਛਾ ਇੱਕ ਵਾਕਿਆ ਦਾ ਮੈਂ ਦੱਸਿਆ ਨਹੀਂ ਤੁਹਾਨੂੰ। ਗੁੱਸੇ ਨਾਲ ਬੈਗ ਚੁੱਕ ਕੇ ਬਾਹਰ ਆਇਆ, ਉਹਦੀ ਮੋਟਰਸਾਈਕਲ ਖੜੀ ਸੀ ਤੇ ਟੁੰਨ ਮੋਟਰਸਾਈਕਲ ਨੂੰ ਕਿੱਕ ਮਾਰੀ, ਮੋਟਰਸਾਈਕਲ ਗੇਅਰ 'ਚ ਸੀ, ਮੋਟਰਸਾਈਕਲ ਕਿੱਕ ਮਾਰੀ, ਮੋਟਰਸਾਈਕਲ ਥੱਲੋਂ ਨਿਕਲ ਕੇ ਗੱਡੇ ਕੇ ਕਹਿੰਦਾ ਆ ਤੂੰ ਸ਼ਰਾਬ ਪੀਤੀ ਆ, ਨਸ਼ੇ ਕਰ ਤੂੰ ਕਹਿ ਰਹੇ ਮੋਟਰਸਾਈਕਲ ਨੂੰ ਕਹਿ ਰਿਹਾ ਮੈਂ ਤੂੰ ਤਾਂ ਸਿੱਧੀ ਹੋ ਕਹਿੰਦਾ, ਤੂੰ ਤਾਂ ਸਹੀ ਹੋ ਖਲੋ ਤੇ ਆਪ ਡਿੱਗਿਆ ਫਿਰ ਯਾਰ। ਅੱਛਾ ਉਹ ਵੀ ਦੱਸੇ ਜਿਹੜਾ ਉਹ ਕਵਰ ਕਰ ਲਈ। ਵਾਹ ਮੈਨੂੰ ਫੋਨ ਆਇਆ, ਜਿੱਥੇ ਮਿੱਠੇ ਬਾਦਸ਼ਾਹ, ਮੈਂ ਕਿਹਾ ਦਫ਼ਤਰ। ਉਹ ਯਾਰ ਉਹ ਨਾ ਉਹ ਤੁਹਾਡੀ ਅੰਮੀ ਨੂੰ ਪਤਾ ਲੱਗ ਗਿਆ ਮੈਂ ਸ਼ਰਾਬ ਪੀਤੀ, ਕਵਰ ਕਰ ਲਈ ਕਵਰ ਕਰ ਲਈ। ਉਹ ਆਪਣੀ ਛੋਟੀ ਲੱਗ ਮੇਰੇ ਅਫਸਰ ਨੇ ਕਵਰ ਕਰ ਲਈ। ਕਹਿੰਦਾ ਕਵਰ ਤੇ ਕਹਿੰਦਾ ਦੱਸ ਦਿੰਦਾ ਤੇਰੀ ਅੰਮੀ ਨੂੰ ਪਤਾ ਲੱਗਿਆ ਮੈਂ ਸ਼ਰਾਬ ਪੀਂਦਾ, ਕਵਰ ਕਰ ਲਈ ਜਰਾ। ਮੈਂ ਕਿਹਾ ਅੱਛਾ ਮੈਂ ਕਰਦਾ ਇਸ ਤਰੀਕੇ ਸੀਲਕ ਦੇਖੀ ਹੱਸ ਕੇ ਨਾ ਤਲਿਆ ਕਹਿੰਦਾ ਉਹ ਬੇਟੇ ਦੀ ਸੀਲਕ ਦੇਖੀ ਉਹ ਬੇਟੇ ਮੈਂ ਕਿਹਾ ਚੱਲ ਯਾਰ ਉਹਨੇ ਮੇਰਾ ਸਾਡੇ ਘਰ ਦਾ ਸਾਜੀ ਮਿਸਤਰੀ ਲੱਗਾ, ਉਹ ਹਲੇ ਵੀ ਲੱਗਾ ਹੋਇਆ ਲੱਗਦਾ ਨਹੀਂ ਚਲਾ ਗਿਆ। ਉਹ ਨਾ ਪੌੜੀ ਉਹਨੇ ਸਾਡੀ ਬਣਾਈ ਹੈ ਪੌੜੀ, ਤੇ ਜਦੋਂ ਪੌੜੀ ਖੋਲੀ ਨਾ ਤੇ ਮੈਂ ਦੁਕਾਨ ਤੇ ਸੀ ਨਾ, ਤੇ ਮੈਨੂੰ ਫੋਨ ਆਇਆ ਕਹਿੰਦਾ ਯਾਰ ਤੁਹਾਡੇ ਘਰ ਝਾੜੂ ਕਿੱਥੇ ਆ? ਮੈਂ ਕਿਹਾ ਕਿਉਂ? ਕਹਿੰਦਾ ਪੌੜੀ ਇਕੱਠੀ ਕਰਨੀ ਸਾਰੀ ਥੱਲੇ ਆ ਗਈ, ਪੌੜੀ ਜਦੋਂ ਖੋਲੀ ਸਾਰੀ ਥੱਲੇ ਆ ਗਈ, ਸਾਰੀ ਥੱਲੇ ਆ ਗਈ। ਅੱਛਾ ਜਦੋਂ ਥੱਲੇ ਉਹ ਤਾਂ ਕਹਿੰਦੀ ਨਾ ਨਹੀਂ ਪਈ ਸਾਰੀ ਥੱਲੇ ਪੌੜੀ ਇਕੱਠੀ ਕਰਨੀ। ਕਹਿੰਦਾ ਯਾਰ ਝਾੜੂ ਦੇ, ਮੈਂ ਕੀ ਕਰਨਾ? ਕਹਿੰਦਾ ਪੌੜੀ ਇਕੱਠੀ ਕਰਨੀ। ਪਲੰਬਰ ਲਾਇਆ ਉਸਤਾਦ ਜੀ, ਉਹ ਮੈਂ ਸ਼ਾਇਦ ਤੁਹਾਨੂੰ ਪਹਿਲੇ ਵੀ ਕਿਤੇ ਗੱਲ ਸੁਣਾਈ ਹੋਵੇ। ਉਹਨੇ ਪਲੰਬਰ ਲਾਇਆ ਤੇ ਉਹ ਨਾ ਉਹ ਜਦੋਂ ਚਲੇ ਗਿਆ ਤੇ ਅਸੀਂ ਨਾ ਵਾਸ਼ਰੂਮ ਦੀ ਟੂਟੀ ਖੋਲੀ ਐ ਕਰਕੇ ਤੇ ਉਹ ਚ ਗੈਸ ਆਉਂਦੀ ਆ। ਚੁੱਲ੍ਹਾ ਚਲਾਇਆ ਵਾ, ਉਹ ਚ ਪਾਣੀ ਆਉਂਦੇ ਆ, ਕਨੈਕਸ਼ਨ ਪੁੱਠੇ ਕਰ ਗਿਆ। ਇਹ ਉਸਤਾਦ ਜੀ ਉਹ ਕਿਤੇ ਇੱਧਰ ਵੀ ਕਰਕੇ ਦਿਆ ਕੰਮ। ਹੁਣ ਗੀਜ਼ਰ ਦਾ ਹੁੰਦਾ ਵਾ ਹਮੇਸ਼ਾ ਖੱਬੀ ਸਾਈਡ ਤੇ ਗਰਮ ਪਾਣੀ ਨਾ, ਗਰਮ ਇੱਧਰ ਠੰਡਾ ਕਰ ਗਿਆ, ਇੱਧਰ ਗਰਮ ਆਉਂਦਾ। ਮੈਂ ਉਹਨੂੰ ਫੋਨ ਕੀਤਾ, ਮੈਂ ਕਿਹਾ ਯਾਰ ਇੱਧਰ ਗਰਮ ਸੀਗਾ ਤੇ ਇੱਧਰ ਠੰਡਾ ਕਰ ਗਿਆ। ਕਹਿੰਦਾ ਤੁਸੀਂ ਉੱਧਰ ਨੂੰ ਮੂੰਹ ਕਰਕੇ ਮੂੰਹ ਧੋ ਲਓ। ਕਹਿੰਦਾ ਤੁਸੀਂ ਟੂਟੀ ਲਾ ਕੇ ਨਾ ਸਾਹਮਣੇ ਕੰਧ ਨਾਲ ਲਵਾ ਲਓ। ਆਹ ਕਬਾ ਤੇ ਜਾ ਜਾਏਗਾ। ਉਸਤਾਦ ਜੀ ਸਾਡੇ ਨਾਲ ਇੱਕ ਬਲਵਰ ਨਹਿਰ ਤੇ ਨਾ ਬਿੱਟੇ ਨਲਕਾ ਲੱਗਾ ਸਾਡੇ ਨਾ ਘਰ ਦੇ ਥੋੜਾ ਜਿਹਾ ਅੱਗੇ ਕਰਕੇ ਨਲਕਾ ਲੱਗਾ ਹੁੰਦਾ ਸੀ ਕਿਸੇ ਦੌਰ ਦੇ ਵਿੱਚ, ਤੇ ਸਾਡੇ ਨਾ ਉੱਥੇ ਕੌਂਸਲਰ ਹੈਗਾ ਸੀਗਾ ਜੀ, ਉਹਦੇ ਕੋਲ ਨਲਕੇ ਦਾ ਇਫਤਤਾਹ ਕਰਾਉਣਾ ਸਾਰੇ, ਸਾਰੀ ਦੁਨੀਆ ਇਕੱਠੀ। ਦਿਨ ਕੌਂਸਲਰ ਨੇ ਹੁਣ ਨਾ ਉਹ ਫੀਤਾ ਜਿਹਾ ਕੱਟਿਆ ਨਲਕੇ ਦੇ, ਤਾਰੀਆਂ ਤੁੜੀਆਂ ਵੱਜੀਆਂ, ਤੇ ਕੌਂਸਲਰ ਹੁਣ ਨਲਕਾ ਗੇੜਨ ਡਿਆ ਤੇ ਪਾਣੀ ਨਹੀਂ ਆ ਰਿਹਾ। ਅੱਛਾ ਮਿਹਨਤ ਕਰਾ ਦੇ ਮੇਰੇ ਇਫਤਤਾਹ ਤੇ ਪਾਣੀ ਨਹੀਂ ਆ ਰਿਹਾ, ਤੇ ਬਾਅਦ ਚ ਪਤਾ ਲੱਗਾ ਮੋਕੀ ਦਾ ਰੋਲਾ ਕੋਈ ਵਿੱਚੋਂ। ਤੇ ਨਾਜ਼ਮ ਨੂੰ ਬੁਲਾ ਲਿਆ ਪਹਿਲੇ ਹੀ, ਬੰਦੇ ਵੀ ਇਕੱਠੇ ਢੋਲ ਵੀ ਵੱਜ ਰਹੇ, ਸਾਈਕਲ ਕਰ ਚਲੋ ਜੀ ਬਿਸਮਿਲ੍ਲਾ ਤੇ ਉਹ ਖਿੱਚੀਏ ਤੇ ਪਾਣੀ ਨਹੀਂ ਆ ਰਿਹਾ।
ਯਾਰ ਇਹ ਬੜਾ ਸ਼ੁਗਲੀ ਮੁਲਕ ਆ ਸਾਡਾ ਕਸਮ। ਹਾਏ ਹਾਏ ਕੀ ਇਹ ਦੋ ਮੁਲਕ ਜਿਹੜੇ ਨੇ ਨਾ, ਇੰਡੀਆ ਪਾਕਿਸਤਾਨ, ਪੰਜਾਬ ਜਿਹੜੇ ਦੋ ਨੇ, ਮਜ਼ਾਕ ਦੋ ਪੰਜਾਬ ਜਿਹੜੇ ਨੇ ਨਾ, ਇੱਕੋ ਹੀ ਪੰਜਾਬ ਆ, ਖੈਰ ਦੋ ਤਾਂ ਨਹੀਂ, ਚੜਦਾ ਲੈਂਦਾ। ਇਹ ਉਸਤਾਦ ਜੀ ਇੰਟਰਟੇਨਮੈਂਟ ਨਾਲ ਭਰੇ ਪਏ, ਸਹੀ ਗੱਲ। ਕਸਮੇ ਵੀ, ਜਗ੍ਹਾ ਜਗ੍ਹਾ ਦੀ ਇੰਟਰਟੇਨਮੈਂਟ, ਜਗ੍ਹਾ ਕਦਮ ਕਦਮ ਤੇ। ਅੱਜ ਜਿਹੜੇ ਬੰਦੇ ਇਸ ਤਰ੍ਹਾਂ ਦੇ ਕੰਮ ਕਰਦੇ ਨਾ, ਉਹਨਾਂ ਕੋਲ ਜਵਾਬ ਬੜੇ ਹੁੰਦੇ ਆ। ਹਾਂ ਇਹ ਸਾਈਡ ਤੁਸੀਂ ਵਾਲ ਦੀ ਹਲਕੀ ਨਹੀਂ ਕਿ ਉਹਨੇ ਭਾਵੇਂ ਨਾ ਬਰਾਬਰ ਕੀਤੀ, ਤੁਹਾਡਾ ਨਾ ਸਟਾਈਲ ਜਿਹਾ ਬਣਾਤਾ, ਨਵਾਂ ਸਟਾਈਲ ਹੈ, ਹੱਥ ਮਾਰਦੇ ਆ। ਉਹਨਾਂ ਨੇ ਐਵੇਂ ਤਾਂ ਉਹਨਾਂ ਨੂੰ ਮਤਲਬ ਕਰ ਐਂ ਜੱਤ ਮਾਰ ਕੇ ਨਾ ਆ ਦੇਖੋ ਨਾ ਚੱਲ ਰਿਹਾ ਸਪਾਈਕਸ ਅੱਜ ਕੱਲ੍ਹ ਚੱਲ ਰਿਹਾ, ਦੇਖੋ ਨਾ ਜੇ ਸਪਾਈਕ ਤੁਸੀਂ ਨਹੀਂ ਕਿਸੇ ਗੱਲ ਤੇ ਆ ਰਹੇ ਨਾ ਕਿ ਨਹੀਂ ਤੂੰ ਗਲਤ ਕਰ, ਉਹ ਭਾਜੀ ਘਰ ਦੀ ਖੇਤੀ ਆ, ਹਫ਼ਤੇ ਬਾਅਦ ਫੇਰ ਆਏ। ਐਂਡ ਕਈ ਕਲਮਾਂ ਸੈੱਟ ਕਰਦੇ ਕਰਦੇ ਅੱਧੀ ਇੰਚ ਕਲਮ ਤੋਂ ਬਾਅਦ ਤਾਂ ਕਰ ਦਿੰਦੇ ਆ। ਤਾਂ ਇਹ ਸਾਡੇ ਨਾਲ ਨਲਕੇ ਤੋਂ ਮੈਨੂੰ ਗੱਲ ਯਾਦ ਆਈ, ਹਲਕੇ ਨਲਕਾ ਲੱਗ ਗਏ ਆ, ਚੌਚ ਨਲਕਾ ਲੱਗਾ, ਪਿੱਛੋਂ ਸੜਕ ਬਣਾਉਣ ਵਾਲੇ ਆ ਗਏ। ਨਲਕਾ ਐਡਾ ਸੀਗਾ ਔਰ ਸੜਕ ਬਣਾਈ, ਨਲਕਾ ਐਡਾ ਕੁ ਬਾਹਰ ਲੈ ਗਏ। ਤੇ ਭਾਈ ਓਏ ਬਾਬਾ ਕਹਿੰਦਾ ਓਏ ਪਾਣੀ ਲੰਮੇ ਪੈ ਕੇ ਪੀਣਾ, ਵਾ ਕਹਿੰਦਾ ਨਲਕਾ ਕਿੰਨਾ ਕੁ ਕਰੀਏ। ਆਹੋ ਆ ਫੈਸਲਾਬਾਦ ਦੀ ਗੱਲ ਆ, ਓਏ ਪਾਣੀ ਲੰਮੇ ਪੈ ਕੇ ਪੀਣਾ ਵਾ। ਜੰਬੋ ਯਾਰ ਮੇਰੀ ਨਾ ਇੱਕ ਉਸਤਾਦ ਜੀ ਨੇ ਨਾ ਤਸਵੀਰ ਖਿੱਚੀ ਮਿੱਠੇ, ਤੁਹਾਡੀ ਓਏ ਓਏ ਹੋਏ ਬਈ ਮਿੱਠੇ ਇੰਜ ਦੀ ਤਸਵੀਰ ਖਿੱਚੀ ਮੇਰੀ। ਮੇਰਾ ਜਦੋਂ ਵੀ ਫੋਟੋ ਸੈਸ਼ਨ ਹੋਇਆ ਨਾ ਮਿੱਠਾ ਜੀ, ਸਭ ਤੋਂ ਖੂਬਸੂਰਤ ਤਸਵੀਰਾਂ ਮੇਰੇ ਉਸਤਾਦ ਨੇ ਖਿੱਚੀ। ਮੈਂ ਜਿਹਦੀ ਵੀ ਅਜੇ ਤੱਕ ਤਸਵੀਰ ਖਿੱਚੀ ਹੈ, ਕਨਫਰਮ ਖਿੱਚੀ ਹੈ, ਤੁਹਾਨੂੰ ਪਤਾ ਬਾਅਦ ਚ ਲੱਗਦਾ। ਹਾਂ ਉਸਤਾਦ ਜੀ ਤੁਹਾਨੂੰ ਪਤਾ ਬਾਅਦ ਚ ਲੱਗਦਾ। ਬਈ ਮੈਂ ਨਾ ਪੈਂਟ ਕੋਟ ਪਾਇਆ ਹੋਇਆ ਤੇ ਮੈਂ ਇੱਕ ਜਗ੍ਹਾ ਤੇ ਬੈਠਾ ਹੋਇਆ, ਉਸਤਾਦ ਜੀ ਨੇ ਪਤਾ ਨਹੀਂ ਕਿਹੜੀ ਸ਼ੈ ਲਾਈ ਹੈ, ਫਿਲਟਰ ਲਾਇਆ, ਮੇਰੀ ਟਿੰਡ ਕੀਤੀ ਹੈ ਤੇ ਖੂਬਸੂਰਤ ਜੀ ਦਾੜੀ ਇੰਨੀ ਰੱਖ ਕੇ ਤੇ ਮੇਰੀ ਤਸਵੀਰ ਖਿੱਚੀ। ਯਾਰ ਡੈਸ਼ਨ ਲੱਗ ਰਿਹਾ ਫੈਸਲਾ। ਪਰ ਸਟਾਈਲਿਸ਼, ਐਡੀ ਖੂਬਸੂਰਤ ਤਸਵੀਰ। ਮੈਂ ਉਸਤਾਦ ਜੀ ਨੂੰ ਤਰਲੇ ਕੀਤੇ, ਉਸਤਾਦ ਜੀ ਮੈਨੂੰ ਤਸਵੀਰ ਦੇ ਦਿਓ, 5000 ਰੁਪਏ ਦੀ ਕਰ ਗਿਆ, ਨਹੀਂ ਮੰਨੇ, ਨਹੀਂ ਕਹਿਣਾ ਦੇਣੀ। ਤੁਹਾਨੂੰ ਕਰਤੀ ਹੋਣੀ ਸੈਂਡ, ਤੁਹਾਨੂੰ ਆਪ ਨਹੀਂ ਉਹ ਨਹੀਂ ਕੀਤੀ ਸਰ। ਇਹਦੇ ਮੋਬਾਈਲ ਤੋਂ ਖਿੱਚੀ ਸੀ ਤੇ ਸਾਲਾ ਇਹਨੂੰ ਪਤਾ ਹੀ ਨਹੀਂ, ਤਾਂ ਮੈਨੂੰ ਕਹੀ ਜਾ ਰਿਹਾ ਪੈਸੇ ਲੈ ਲਓ, ਮੈਨੂੰ ਸੈਂਡ ਕਰ। ਤੇ ਮੈਨੂੰ ਨਹੀਂ ਤੇ ਕਸਮ ਮੈਂ ਕਹੀ ਜਾ ਰਿਹਾ ਨਹੀਂ, ਮੈਂ ਨਹੀਂ ਕਰਨੀ। ਉਹ ਲੱਭੀ ਇੱਕ ਤਸਵੀਰ ਮਿੱਠੇ ਮੇਰੀ ਹੈ ਵਾ, ਮੈਂ ਇੰਜ ਬੈਠਾ ਹਾਂ, ਉਸਤਾਦ ਜੀ ਮੈਨੂੰ ਨਹੀਂ ਇਸ ਤਰ੍ਹਾਂ ਕਰਕੇ ਬੈਠਾ, ਰਾਤ ਦਾ ਟਾਈਮ ਸੀਗਾ ਤੇ ਉਸਤਾਦ ਜੀ ਮੈਨੂੰ ਕਹਿੰਦੇ ਓਏ ਇੱਥੇ ਹਿੱਲੀ ਨਾ। ਮੈਂ ਕਿਹਾ ਕੀ ਹੋਇਆ ਉਸਤਾਦ ਜੀ? ਤੈਨੂੰ ਮੈਂ ਕਿਹਾ ਹਿੱਲੀ ਨਾ। ਇੰਜ ਕਰਕੇ ਮੇਰਾ ਉਹ ਤਸਵੀਰ ਬਣਾਈ ਮਿੱਠਾ ਜੀ, ਸਭ ਤੋਂ ਉਹ ਜਿਹੜੀ ਸੈਡ ਜੀ। ਹਾਂਜੀ ਉਸਤਾਦ। ਹਾਂ ਜਿਹੜੀ ਤੁਹਾਡੀ ਪਹਿਲੇ ਇਹਨੂੰ ਕਹਿੰਦਾ ਡਾਇਰੈਕਟਰ ਦੀ ਅੱਖ। ਯਾਰ ਮੈਂ ਇਸਲਾਮਾਬਾਦ ਜਾ ਰਿਹਾ ਵਾਂ, ਉੱਥੇ ਮਨਾਲ ਤੇ ਮੈਂ ਜਾਣ ਡਿਆ ਤੇ ਮੈਂ ਨਾ ਯਕਦਮ ਨਾ ਕੋਈ ਟਰਨ ਇੰਜ ਦੇ ਮੈਨੂੰ ਕਹਿੰਦੇ ਇੱਥੇ ਹੀ ਰੁਕੀ ਫਾਸਲ। ਮੈਂ ਕਿਹਾ ਕੀ ਹੋਇਆ? ਇੱਥੇ ਹੀ ਯਾਰ ਤਸਵੀਰ ਖਿੱਚੀ, ਕਮਾਲ ਯਾਰ ਤਸਵੀਰ। ਨਹੀਂ ਤੁਹਾਡੀ ਪਰਸਨੈਲਿਟੀ ਵੀ ਜਿਹੜੀ ਉਹ ਦੇਖੋ ਅੱਗੇ ਅੱਲਾ ਬਿਹਤਰ ਜਾਣੇ ਕਿਦਾਂ ਦੀ ਆ ਯਾਰ ਪਰਸਨੈਲਿਟੀ ਬੇਸਿਕਲੀ ਮੈਂ ਇੱਕ ਡਾਇਰੈਕਟਰ ਹਾਂ। ਹਾਂਜੀ ਸੱਚੀ ਮੁੱਚੀ ਤੁਸੀਂ ਤਾਂ ਤੁਸੀਂ ਨਾ ਛੱਡ ਦਿਓ ਟੀ ਟਾਈਮ, ਨਾ ਵਿਆਹ ਕਰੋ, ਤੁਸੀਂ ਡਾਇਰੈਕਟੇਸ਼ਨ ਕਰੋ। ਡਾਇਰੈਕਟੇਸ਼ਨ ਕਰੋ। ਹਾਂ ਠੀਕ। ਮੈਂ ਕਹਿੰਦਾ ਡਾਇਰੈਕਟਰ ਹੋ ਤੁਸੀਂ ਤੇ ਫਿਲਮ ਹੋਵੇ ਸਾਡੀ ਪੂਰੀ। ਆ ਜਿਹੜਾ ਪਿੱਛੇ ਜੇ ਅਸੀਂ ਜੇਨ ਵਾਲਾ ਸ਼ੋਅ ਅਪਲੋਡ ਕੀਤਾ, ਕਿਹੜੇ ਚੈਨਲ ਤੇ ਕੀਤਾ ਸੀ? ਟੀਮ ਵਾਲੇ ਤੇ ਉਹ ਜੇਨ ਵਾਲਾ ਸ਼ੋਅ ਪਤਾ ਕਿੱਦਾਂ ਰਿਕਾਰਡ ਕੀਤਾ ਸੀ? ਕੋਈ ਸਕ੍ਰਿਪਟ ਨਹੀਂ ਸੀ, ਕੋਈ ਲਾਈਨ ਨਹੀਂ ਸੀ, ਕੋਈ ਨਹੀਂ, ਸਿਰਫ ਆਈਫੋਨ ਤੋਂ ਮੈਂ ਬਣਾਇਆ ਤੇ ਮੈਂ ਨਾਲ ਡਾਇਲੌਗ ਦੱਸ ਰਿਹਾ ਵਾਂ ਤੇ ਨਾਲ ਰਿਕਾਰਡ ਕਰ ਰਿਹਾ। ਤੂੰ ਹੁਣ ਆ ਕਹਿ, ਤੂੰ ਹੁਣ ਆ ਕਹਿ, ਤੂੰ ਹੁਣ ਆ ਕਹਿ, ਤੂੰ ਨਾ ਕਹਿ, ਚੱਲ ਤੂੰ ਇੱਥੋਂ ਦੁਬਾਰਾ ਆ, ਚੱਲ ਤੂੰ ਇੱਥੋਂ ਆ। ਸਕ੍ਰਿਪਟ ਵੀ ਨਾਲ ਮਿਸ਼ਨ ਇੰਪੋਸੀਬਲ ਉਸਤਾਦ ਜੀ ਸਾਰੀ ਆਈਫੋਨ ਤੇ ਬਣੀ ਜੀ। ਮਿਸ਼ਨ ਇੰਪੋਸੀਬਲ ਸਾਰੀ ਆਈਫੋਨ ਤੇ ਬਣੀ ਜੀ ਫਿਲਮ। ਆਈਫੋਨ X ਜਦੋਂ ਆਇਆ ਸੀ ਨਾ, ਉਦੋਂ ਗੋਰੇ ਨੇ ਫਿਲਮ ਬਣਾਤੀ ਸੀ ਆਈਫੋਨ X ਤੇ। ਵੀਡੀਓ ਬਣਾਉਣ ਚ ਸਭ ਤੋਂ ਜਿਹੜਾ ਮੇਨ ਪਾਰਟ ਹੁੰਦਾ ਨਾ, ਹੱਥ ਹੁੰਦਾ, ਜਿਹਦੇ ਚ ਰਿਜ਼ਲਟ ਮਾੜੇ ਕੈਮਰੇ ਦਾ ਵੀ ਅੱਛਾ ਹੁੰਦਾ, ਉਹਦੀ ਲਾਈਟ। ਜਦੋਂ ਤੁਹਾਡੀ ਲਾਈਟ ਪ੍ਰੋਪਰ ਆ ਨਾ, ਤੇ ਤੂੰ ਐਂਡਰਾਇਡ ਤੇ ਫਿਲਮ ਬਣਾ ਲਾ, ਤੂੰ ਕੋਈ ਕਹੇਗਾ ਨਹੀਂ ਕਿ ਯਾਰ ਫੋਨ ਤੇ ਫਿਲਮ ਬਣੀ। ਲਾਈਟ ਦਾ ਬਹੁਤ ਵੱਡਾ ਕੰਮ ਹੁੰਦਾ। ਕੋਈ ਹੈਰਾਨ ਕਰਨ ਵਾਲੀ ਗੱਲ ਕਰੇ, ਉਹ ਬਾਸੀ ਰੋਕਣੀ ਅੱਗੇ ਉਹ ਜਿਹੜੀ ਉਹ ਥਲੀ ਉਹਨੇ ਨਹੀਂ ਬਸ ਨਹੀਂ ਉਹ ਏਦਾਂ ਕਰਦਾ ਹੁੰਦਾ। ਮੈਂ ਕਿਹਾ ਉਸਤਾਦ ਜੀ ਆਪਾਂ ਕਿੰਨੀ ਵਾਰੀ ਪਲਾਨ ਕੀਤੀ, ਫਿਲਮ ਲਿਖੀ ਪਈ ਆ ਹਰ ਤਰੀਕੇ ਦੀ। ਮੁੰਡਾ ਦੋਸਤ ਆ ਬਾਬਰ ਭਾਈ, ਦੱਸਦਾ 200 ਪਿੰਡ ਰੈਡੀ ਆ, ਉਹ ਜਾ ਕੇ ਕਰਨੀ ਕਿਸੇ ਦਾ ਸਾਡੇ ਨਾਲ ਚਲੋ ਜਾ ਕੇ ਫਿਲਮ ਕਰ ਰਹੀ। ਮਾਝਾ ਲਈ ਨਹੀਂ ਮਾਝਾ ਵਾਲੀ ਨਹੀਂ, ਸਟੈਚੂ ਵਾਲੀ ਮੇਰੀ ਸ਼ਰਤ ਵਾ। ਹੋਰ ਵਾ ਪੂਰਾ ਚ ਦਫ਼ਤਰ ਵਾ, ਉਹ ਚ 5-7 ਲੋਕੇਸ਼ਨਾਂ ਵਾ, ਅਸੀਂ ਪ੍ਰੋਡਿਊਸਰ ਵਾ, ਡਾਇਰੈਕਟਰ ਵਾ, ਉਹ ਸਾਰਾ ਸਿਸਟਮ ਆ ਹੀਰੋ ਵਾਲਾ। ਤੁਸੀਂ ਪਤਾ ਕੀ ਕਰਨਾ, ਉਹ ਇੱਕ ਸ਼ਰਤ ਹੋਣੀ ਮਿੱਠਾ ਜੀ, ਉਹ ਸ਼ਰਤ ਉਸਤਾਦ ਜੀ ਦੇ ਨਾਲ ਹੋਣੀ, ਪੂਰਾ 2 ਦਿਨ ਮੈਂ ਵੀਡੀਓ ਨਹੀਂ ਅਪਲੋਡ ਹੋਣ ਦੇਣੀ ਕਰਤੇ ਚੈਨਲ ਤੇ। ਅੱਛਾ। ਤੀਸਰੇ ਦਿਨ ਉਹ ਵੀਡੀਓ ਕਰਨੀ ਹੈ ਅਪਲੋਡ। ਉਹ ਵੀਡੀਓ ਬਣਾ ਕੇ ਨਾ 2 ਦਿਨ ਵੀਡੀਓ ਅਪਲੋਡ ਨਹੀਂ ਮੈਂ ਹੋਣ ਦੇਣੀ, ਤੀਸਰੇ ਦਿਨ ਉਹ ਕਰਨੀ, ਚੌਥੇ ਦਿਨ 1 ਮਿਲੀਅਨ ਲੈ ਲਓ। ਅਗਰ 1 ਮਿਲੀਅਨ ਨਾ ਹੋਵੇ, ਨਹੀਂ ਉਸਤਾਦ ਜੀ ਫਿਲਮ ਬੜੀ ਚੰਗੀ। ਅਗਰ 1 ਮਿਲੀਅਨ ਨਾ ਹੋਵੇ ਉਸਤਾਦ ਜੀ, ਸਟੈਚੂ ਵਾਲੀ ਨਹੀਂ ਸਟੈਚੂ ਵਾਲੀ ਨਹੀਂ, ਦੂਸਰੀ ਹੀਰੋ ਵਾਲੀ ਉਸਤਾਦ ਨਹੀਂ ਜੀ। ਉਹ ਚ ਸਟੈਚੂ ਹੈ ਨਹੀਂ, ਆਪਣੀ ਖੁਸ਼ੀ ਨਾ ਪਾਲਣ ਇਹ, ਲੇਕਿਨ ਉਹ ਹੈ ਦੂਜੀ ਆ। ਉਹ ਯਾਰ ਸਟੈਚੂ ਵਾਲੀ ਸਟੋਰੀ ਮਾੜੀ ਆ, ਬਹੁਤ ਮਾੜੀ ਆ। ਨਹੀਂ ਠੀਕ ਆ, ਤੁਸੀਂ ਯਾਰ ਤੜਪੋ 8 ਤੋਂ 9 ਸਾਲ ਹੋ ਗਏ ਨੇ, ਇਹਦੇ ਕੋਲ ਇੱਕ ਸਟੈਚੂ ਵਾਲੀ ਸਟੋਰੀ ਹੈ।
ਯਾਰ ਉਹ ਕਿਤੇ ਰਿਕਾਰਡ ਕਰਵਾ ਦਿਓ ਯਾਰ, ਖੁਦਾ ਦਾ ਵਾਦਾ ਹੈ। ਉਹ ਤਾਂ ਕਹਿ ਰਹੇ 3 ਸਟੈਚੂਸ ਡੇ ਹੈ। ਅੱਛਾ, ਇੱਕ ਬੰਦੇ ਨੇ ਸੋਚੀ ਤੇ ਮੈਂ 8 ਸਾਲ ਪਹਿਲੇ ਸੁਣੀ ਗੱਲ। ਹੁਣ ਮੈਂ ਅੱਜ ਜਦੋਂ ਬਹਿ ਗਿਆ ਨਾ, ਯਾਰ ਫੈਸਲ ਯਾਰ ਕੋਈ ਨਾ ਸੋਚੋ ਕਿ ਐਸਾ ਕੋਈ ਨਾ ਕ੍ਰਿਸ਼ਨ ਸਟੈਚੂ ਨਹੀਂ ਕਰਨੀ। ਅੱਛਾ ਜੀ। ਉਹ ਯਾਰ ਮੈਂ ਕਿਹਾ ਯਾਰ ਇਹਨੂੰ ਮਾਫੀ ਦੇ ਦੇ ਮੈਨੂੰ, ਖੁਦਾ ਦਾ ਵਾਸਤਾ। ਜਦੋਂ ਗੱਲ ਕਰਨੀ ਹੈ ਨਾ ਕਿ ਫਾਇਦਾ ਇਦਾਂ ਕਰੋ, ਕੱਲ ਮੈਂ ਹੁਣ ਚੱਲਾਂ ਵਾਂ ਤੇ ਤੁਸੀਂ ਨਾ 3-4 ਜਣੇ ਰਲ ਕੇ ਨਾ ਤੇ ਦਫ਼ਤਰ ਦੇ ਅੰਦਰ ਹੀ ਕੋਈ ਐਸੀ ਗੇਮ ਬਣਾ ਲੈਣਾ, ਕੋਈ ਸਕ੍ਰਿਪਟ ਅੱਛਾ ਬਣਾ ਕੇ ਨਾ ਤੇ ਕਰਨਾ। ਸਾਜੀ ਓਕੇ, ਤੁਹਾਨੂੰ ਕਿਹਾ ਸੀ ਤਿਆਰ ਪਈ ਆ। ਮੈਂ ਕਿਹੜੀ ਸਟੈਚੂ ਵਾਲੀ? ਉਸਤਾਦ ਜੀ ਉਸ ਉਹ ਇਹਨੇ ਕਰਦੇ ਹੀ ਨਹੀਂ। ਉਹ ਜਦੋਂ ਉਹ ਯਾਰ ਉਹ ਚੰਗਾ ਭਲਾ ਹਾਰਡ ਵਰਕਿੰਗ ਆ, ਉਹ ਹਾਰਡ ਵਰਕਿੰਗ ਨਹੀਂ, ਹਾਰਡ ਵਰਕਿੰਗ ਆ, ਉਹ ਐਕਟ ਆ ਪੂਰਾ। ਉਹ ਕੋਈ ਐਵੇਂ ਕੰਮ ਨਹੀਂ ਜਿਹੜਾ ਦੱਸਣ ਜਦੋਂ ਕਿਤੇ ਆਰਾਮ ਨਾਲ ਦੱਸ ਦੇਣਾ ਮੈਂ ਆਉਂਗਾ ਜੀ ਇਹ 3 ਸਟੈਚੂ ਬਣੇ ਹੋਣਗੇ, ਮੈਂ ਇਹਨਾਂ ਨੂੰ ਛੇੜੂੰਗਾ, ਇਹ ਫਿਰ ਇਹ ਚੰਗਾ ਭਲਾ ਕੰਮ ਆ। ਬੜਾ ਵੱਡਾ ਉਹ ਹੋ ਜਾਣਾ ਸੀ। ਪਿੱਛੇ ਧੁੰਦ ਨਾ ਪੈਂਦੀ, ਮਿੱਠਾ ਮੰਨ ਗਿਆ ਸੀਗਾ। ਮੰਨ ਗਿਆ ਸੀ ਮੈਂ। ਉਹ ਯਾਰ ਤੇਰਾ ਬੇੜਾ ਗਰਕ, ਤੂੰ ਕੰਮ ਖਰਾਬ ਨਹੀਂ, ਕਰਾ। ਇੱਕ ਮੌਸਮ ਦਾ ਨਹੀਂ, ਉਹ ਫਿਲਮ ਦਾ ਕਰੋ ਯਾਰ, ਸੀਨ ਕੋਲ 2 ਫਿਲਮ ਦਾ ਫਿਲਮ ਉਸਤਾਦ ਜੀ 2 ਦਿਨ ਤੁਸੀਂ ਸਾਨੂੰ ਕੰਮ ਸਟੋਰੀ ਕੀ ਆ? ਇੱਥੇ ਦੱਸ ਦੇ ਸਾਰੀ ਸਟੋਰੀ ਉਸਤਾਦ ਜੀ ਇੱਥੇ ਨਹੀਂ ਦੱਸਣ ਵਾਲੀ। ਸਟੈਚੂ ਹੈ ਵਿੱਚ? ਸਟੈਚੂ ਨਹੀਂ ਹੈਗਾ ਉਸਤਾਦ ਜੀ, ਸਟੈਚੂ ਪਾ ਲਾਂਗੇ। ਇੱਕ ਤਾਂ ਪਾ ਲਿਓ ਸਟੈਚੂ। ਚਲੋ ਠੀਕ ਆ। ਉਸਤਾਦ ਜੀ ਨਾਲੇ ਨਵੇਂ ਸਾਲ ਵਾਲੇ ਸ਼ੋਅ 'ਚ ਮੈਂ ਆਪਣੀ ਇੱਕ ਲਵ ਸਟੋਰੀ ਚਲਾਈ ਸੀ। ਉਹ ਵਾਮ ਇੱਕ ਬੰਦੇ ਨੇ ਬੜਾ ਮੈਨੂੰ ਕਿਹਾ ਵਾ ਕਿ ਉਹਨੂੰ ਅੱਗੇ ਚਲਾ। ਕਿਹੜੀ ਕਿਹੜੀ ਯਾਰ? ਹੁਣ ਅਸੀਂ ਇੱਕ ਬੰਦੇ ਦੀ ਖਾਤਰ 59,000 ਬੰਦਾ ਬੋਰ ਕਰ ਲਈਏ। ਅੱਛਾ, ਤੁਸੀਂ ਇੱਕ ਗੱਲ ਦੇਖੀ, ਨੋਟ ਕੀਤੀ, ਅੱਜ ਫਰਿੱਜ ਰੱਖੀ ਹੋਈ ਦੇਖਿਓ, ਉਹਨੇ ਫਰਿੱਜ ਰੱਖੀ ਹੋਈ। ਸੱਟ ਕਰਕੇ ਰੱਖੀ, ਖੰਡ ਵਾਲਾ ਬਿਸਕੁਟ ਲੱਗਣ ਡਿਆ ਦੇਖ। ਸਾਜੀ ਜੁਮੇਰਾਤ ਵਾਲੇ ਦਿਨ ਨਾ ਘਰਦਿਆਂ ਨੇ ਕਿਹਾ ਚਲੋ ਇਹ ਸਾਰੇ ਵਾਲ ਕਟਾ ਕੇ ਆਓ, ਤੇ ਮੁਦੱਸਰ ਦਿਲ ਦੇ ਕਟਾ ਆਏ। ਨਹੀਂ ਉਹਨਾਂ ਨੇ ਕਿਹਾ ਚਲੋ ਵਾਲ ਕਟਾ ਕੇ ਆਓ, ਸਾਰੇ ਵਾਲ ਕਟਾਉਣ ਚਲੇ ਗਏ। ਲੈ ਦੇ ਚਰਸਾ ਸਿਗਰਟ ਪੀ ਰਿਹਾ। ਦਾਨਿਸ਼ ਕਹਿੰਦਾ ਮੈਨੂੰ ਅੱਜ ਤੱਕ ਨਹੀਂ ਕਿਸੇ ਨੇ ਪੁੱਛਿਆ ਯਾਰ ਕਿਹੜੀ ਕਰੀਮ ਲਾਉਣ ਨੇ। ਹਮਾਮ ਤੇ ਜਾ ਕੇ ਸ਼ਰਟ ਲਾ ਕੇ ਕਹਿੰਦਾ ਕਲਰ ਲਾ ਦੇ ਬਈ। ਇਹਦੇ ਪੂਰੇ ਕਿਹਾ ਵਾਲ ਕਟਾ ਕੇ ਤੇ ਵੈਸੇ ਹਮਾਮ ਨੂੰ 100 ਦੇ ਨਾਲ ਕੁਝ ਖਾ ਪੀ ਲਈ ਹੋਏ ਐ ਚਲਾ ਗਿਆ। ਹਮਾਮ ਤੇ ਜਾ ਕੇ ਕਹਿੰਦਾ ਨਹੀਂ ਮਾਮ ਤੇ ਕਿਹਾ ਜਿਹੜਾ ਆਲਰੇਡੀ ਕੋ ਕਟਾ ਰਿਹਾ ਸੀ ਨਾ, ਨਾਈ ਨੂੰ ਸੋਪੜਾ ਕਹਿੰਦਾ ਯਾਰ ਇਹਦੇ ਮੇਰੇ ਲੋਕ ਕੱਟ। ਕਹਿੰਦੇ ਹਮਾਮ ਚ ਵੜ ਕੇ ਕਹਿੰਦਾ ਪਿੰਨੀਆਂ ਤਾਂ ਹੌਲੇ ਕਰਦੇ। ਦਾਨਿਸ਼ ਵੀ ਹਮਾਮ ਤੇ ਬੈਠਾ ਤੇ ਨਾਈ ਆਪਣੇ ਸ਼ਰੀਰ ਨੂੰ ਕਹਿੰਦਾ ਯਾਰ ਇਹਦਾ ਤੇ ਕਾਲਾ ਮਾਸਕ ਲਾ ਫਿਰ। ਕਿਦੋਂ ਦਾ ਲਾਇਆ? ਸੁਬਾਹ ਦਾ ਬੈਠਾ ਹੈ। ਨਹੀਂ, ਇਹ ਗਿਆ ਕਟਿੰਗ ਕਰਾਉਣ ਉਹਨੇ, ਮੇਰੀ ਕਟਿੰਗ ਕਰ ਦਿੱਤੀ। ਉਹਨੇ ਸ਼ੀਰ ਨੂੰ ਕਿਹਾ ਰੱਖ ਦੇ ਪਕਾਨੇ ਨੂੰ ਟ੍ਰੇਨਿੰਗ ਕਰ। ਕੀ ਪਕਾਨੇ ਦੀ ਟ੍ਰੇਨਿੰਗ ਕਰ ਸ਼ੁਰੂ। ਉਹ ਪਕੜਾਣੇ ਉਸੇ ਪੁਕਾਣੇ ਤੋਂ ਉਸਤਾਦ ਜੀ ਸ਼ੇਵ ਕਰਾ ਦਿੰਦੇ ਨਾਈ ਦੀ। ਜਦੋਂ ਬਾਰਬਰ ਦੀ ਜਦੋਂ ਟ੍ਰੇਨਿੰਗ ਹੁੰਦੀ ਹੈ ਨਾ ਉਸਤਾਦ ਜੀ, ਗੁਬਾਰੇ ਤੇ ਉਹ ਲਾ ਕੇ ਨਾ ਫੋਮ ਉਹਦੀ ਸ਼ੇਵ ਕਰਨੀ ਤੇ ਗੁਬਾਰਾ ਫਟਣ ਨਹੀਂ ਦੇਣਾ। ਜਿਹੜਾ ਫਟ ਗਿਆ ਉਹਨੂੰ 5 ਸਾਲ ਦੀ ਕੈਦ। ਲੰਬਾ ਸਾ ਬਾਪ ਸ਼ਿਕਰ 5 ਸਾਲ ਯਾਨੀ ਉਹਨੂੰ ਜੁਰਮਾਨਾ। ਜੁਰਮਾਨਾ ਕਿਸਾ ਨਹੀਂ ਉਹਦਾ ਲੱਗਦਾ ਉਸਤਾਦ ਜੀ। ਲੈ ਦਾਰਸ਼ਰ ਕੇ ਬੰਦੇ ਨੂੰ ਬਜ਼ੁਰਗ ਵੇਖ ਕੇ ਕੋ ਉਹ ਪੁੱਤ ਜਿਹੜਾ ਸਰਕੋਤੇ ਸਿਲੰਡਰ ਫੜਿਆ ਸੀ ਚੋਚ ਸੀ ਨਾ ਭਲਾ। ਮਿੱਠਾ ਇੰਨਾ ਬੋਲਦਾ ਵਾ ਉਸਤਾਦ ਜੀ ਆਪਣੇ ਪਾਗਲਖਾਨੇ ਕਜ਼ਨ ਨੂੰ ਮਿਲਣ ਗਿਆ ਤੇ ਉਹ ਪਾਗਲ ਦੂਸਰੇ ਨੂੰ ਕਹਿੰਦਾ ਇਹਨੇ ਲਿਖੀ ਬੜਾ ਸਿਰ ਖਾਣਾ। ਏਦਾਂ ਦੇ ਬੰਦੇ ਦਾ ਨਾ ਬਾਈਆਂ ਤਾਰਫ ਕਰਾਉਣੀਆਂ ਨਹੀਂ। ਆ ਆਏ ਜਿਹਨੇ ਸਰਗੋਤੇ 9 ਸਾੜੀ ਆ। ਅਰੇ ਅੱਲਾ ਦੀ ਲਾਹਨਤ ਪੈ ਗਈ। ਤੇ ਘਰ 'ਚ ਕੋਈ ਚੀਜ਼ ਮੋੜਨ ਜਾਣੀ ਹੋਵੇ ਤਾਂ ਦੇ ਬੰਦੇ ਨੂੰ ਕਹਿੰਦਾ ਜਾ ਤੂੰ ਮੋੜਿਆ। ਆਹੋ ਅੱਛਾ, ਲੈ ਕੇ ਪੂਰੇ ਭਾਰ ਨਾਲ ਆਪ ਆਉਂਦੇ ਆ। ਜਦੋਂ ਮੋੜਨ ਓਏ ਰਿਆ ਉਹਨੂੰ ਕਹਾਂ ਮੇਰੇ ਅੱਬੂ ਲੈ ਕੇ ਉਹਨੇ ਆ ਮੋੜ ਲਾ। ਭਾਈ ਫੈਸਲ ਵਰਗੇ ਬੰਦੇ ਡੈਮ ਚ ਉਤਰੋ ਨਾ ਤੇ ਬਾਅਦ ਯਾਦ ਦੋ ਮੈਂ ਛਾਪਰ ਫਲਾਂ ਅੰਦਰ ਭੋਲਿਆ ਤੇ ਉਲਟੀ ਵਾਲਾ ਨਾਲ ਲੈ। ਯਾਰ ਕੀ ਗੰਦਾ ਕਸਮ ਹੈ ਯਾਰ। ਮਿੱਠਾ ਬੜੀ ਉਸਤਾਦ ਨਹੀਂ ਹਟਦਾ ਯਾਰ। ਜਿਹੜਾ ਮੇਰੇ ਛਾਪਰ ਕੁਝ ਵੀ ਹੋ ਸਕਦਾ ਸੀ, ਨਾਲ ਦੀ ਸਵਾਰੀ ਦਾ ਕਹਿ ਦਿੰਦਾ। ਅੱਛਾ ਨਹੀਂ ਉਹ ਠੀਕ ਸੀ ਗੱਲ। ਜਿਹੜਾ ਮਿਸਤਰੀ ਸੀ ਉਹ ਗੁੱਸੇ ਦੇ ਵਿੱਚ ਇਹਦੇ ਘਰੋਂ ਗਿਆ ਤੇ ਉਹ ਜਿਹਨੇ ਆਪਣਾ ਕਾਂਡੀਆਂ ਕੁੰਡੀਆਂ ਲਾ ਉਹਨਾਂ ਨੇ ਉਹ ਸਮਾਨ ਨਾ ਸੀਮੈਂਟ ਦੀ ਖਾਲੀ ਤੋੜੇ 'ਚ ਪਾਇਆ ਥੈਲੇ ਤੋੜੇ ਪਿਆ ਹੁੰਦਾ। ਕਿਉਂਕਿ ਉਹ ਮਜ਼ਬੂਤ ਹੁੰਦਾ। ਤੇ ਕਹਿੰਦਾ ਉਹਨਾਂ ਨਾਲ ਲੜਾਈ ਹੋਈ, ਉਹਨੂੰ ਕਹਿੰਦਾ ਮੈਂ ਕੰਮ ਹੀ ਨਹੀਂ ਕਰਨਾ ਤੇ ਨਾਲ ਸੀਮੈਂਟ ਦਾ ਪਿਆ ਸੀ, ਉਹਨੂੰ ਲਪੇਟ ਕੇ ਤੇ ਪਾ ਕੇ ਤੇ ਚਲਾ ਗਿਆ। ਤੇ ਜ਼ਾਰ ਉੱਥੇ ਪਏ ਯਾਰ ਦੱਸਣ ਘਰ ਜਾ ਕੇ ਫੋਨ ਕਰ ਰਿਹਾ ਆ ਮੇਰੇ ਜ਼ਾਰ ਰਹਿ ਗਿਆ ਉੱਥੇ। ਸੀਰੀਅਸਲੀ ਉਹਨੇ ਅੰਮੀ ਜੀ ਨੂੰ ਕਿਹਾ ਕਹਿੰਦੇ ਮਾਂ ਜੀ ਭੇਂ ਕੇ ਨਾ ਇੱਟ ਰੱਖੋ, ਬਿਸਮਿਲ੍ਲਾ ਸ਼ੁਰੂ ਕਰੀਏ ਕੰਮ। ਅੰਮੀ ਜੀ ਕੋਈ ਇੱਟ ਰਖਾ ਕੇ ਇਫਤਤਾਹ ਲਈ ਬਿਸਮਿਲ੍ਲਾ ਕਰਾ ਕੇ ਤੇ ਪਿੱਛੋਂ ਸ਼ੁਰੂ ਕਰਤਾ। ਤੇ ਮੈਨੂੰ ਸ਼ਾਮ ਨੂੰ ਅੰਮੀ ਨੇ ਕਿਹਾ ਪੁੱਤ ਮੇਰੀ ਇੱਟ ਚੱਕ ਲਿਆ ਤੋ। ਇਸ ਤਰ੍ਹਾਂ ਦੇ ਕਈ ਬੰਦੇ ਵਿੱਚ ਹੋਇਆ ਉਸਤਾਦ ਜੀ। ਅਸੀਂ ਉੱਥੇ ਯਾਸਰ ਕੈਫੇ ਬੈਠੀ ਦਾ ਮਿੱਠੇ ਨੂੰ ਸਾਰੇ ਦੋਸਤ ਬੈਠੇ ਦੇ। ਕਸਮ ਵਾਲੀ ਗੱਲ ਬੜਾ ਕੌਣ ਯਾਰ ਇੱਕ ਅਜ਼ਾਨ ਹੋ ਰਹੀ ਯਾਰ। ਓਕੇ ਓਕੇ ਓਕੇ